ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 6 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਇਹਦੇ ਨਾਲ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨਹੋਜ਼ੇ, ਮਨਜੀਤ ਸਿੰਘ ਸੈਨਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਖਬਰ ਤੋਂ। ਨੌਕਰੀ ਪੰਜਾਬ ਦੇ ਵਿੱਚ ਪਰ ਪੰਜਾਬੀ ਦੇ ਵਿੱਚੋਂ ਫੇਲ। ਇਹ ਕਿਹੜੇ ਇੰਨੇ ਯੋਗ ਤੇ ਬੜੇ ਸਿਰੇ ਦੇ ਉਮੀਦਵਾਰ ਨੇ ਜਿਹੜੇ ਨੌਕਰੀ ਤਾਂ ਕਰਨਾ ਚਾਹੁੰਦੇ ਆ ਪਰ ਪੰਜਾਬੀ ਦੇ ਵਿੱਚੋਂ ਫੇਲ ਨੇ ਜੀ? ਬਿਲਕੁਲ, ਇਹ ਬੜੀ ਫਿਕਰਮੰਦੀ ਵਾਲੀ ਔਰ ਇੱਕ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਇੱਕ ਚਿੰਤਾਜਨਕ ਖਬਰ ਹੈ ਜਿਹੜੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਜੀ। ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਜਿਹੜੀਆਂ ਲਿਖਤ ਪ੍ਰੀਖਿਆਵਾਂ ਹੋਈਆਂ, ਉਹਨਾਂ ਲਿਖਤ ਪ੍ਰੀਖਿਆਵਾਂ ਦੇ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬੀ ਵਿਸ਼ੇ ਚੋਂ ਆਪਣੀ ਮਾਂ ਬੋਲੀ ਚੋਂ ਫੇਲ ਹੋ ਗਏ। ਠੀਕ ਹੈ। ਇਹ ਉਹ ਖਾਸ ਕਰਕੇ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ BA ਤੱਕ ਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਤੱਕ ਪੰਜਾਬੀ ਵਿਸ਼ਾ ਪੜ੍ਹਿਆ ਜੀ। ਤੇ ਹੋ ਸਕਦਾ ਇਹਨਾਂ ਚੋਂ ਕੁਝ ਉਹ ਵੀ ਹੁਣ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਵਾਲਾ ਵਿਸ਼ਾ ਪੜ੍ਹਿਆ ਹੋਵੇ ਤੇ ਫਿਰ ਇਸ ਲਈ ਇੱਥੇ ਪੰਜਾਬੀ ਵਿਸ਼ਾ ਲਿਖਣਾ ਜ਼ਰੂਰੀ ਸੀ ਉਹਨਾਂ ਲਈ, ਜਾਂ ਕੀ ਉਹ ਹਵਾਲਾ ਹੈ। ਇਹ ਵੀ ਇੱਕ ਆਪਣੇ ਆਪ 'ਚ ਇੱਕ ਅੰਕੜੇ ਜੇ ਉਹ ਤੱਥ ਸੋਹਣੇ ਬਾਕੀ ਨੇ। ਪਰ ਫਿਰ ਵੀ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਦੇਖੋ ਤਾਂ ਉਹਨਾਂ ਦੇ ਪਿਛਲੇ ਨਤੀਜੇ 10ਵੀਂ ਵਾਲੇ ਵੀ ਕਈ ਸਵਾਲ ਖੜੇ ਕਰ ਰਹੇ ਸੀ। ਉਹ 'ਚ ਵੀ ਪੰਜਾਬੀ ਦੀ ਇਹੋ ਜਿਹੀ ਸਥਿਤੀ ਸੀਗੀ ਸਾਡੇ ਜਵਾਕਾਂ ਲਈ। ਸੋ ਪਰ ਨੌਕਰੀ ਲਈ ਪ੍ਰੀਖਿਆ ਹੁੰਦੀ ਹੈ ਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ, ਜੇਕਰ ਮੈਂ ਇੱਕੋ ਵਿਭਾਗ ਦੀ ਗੱਲ ਕਰਾਂ ਤਾਂ ਇੱਕੋ ਵਿਭਾਗ ਦੇ ਵਿੱਚ ਨੌਕਰੀਆਂ ਦੀ ਭਰਤੀ ਦੇ ਲਈ ਪ੍ਰੀਖਿਆ ਦੇਣ ਵਾਲੇ ਜਵਾਕਾਂ ਚੋਂ 13,000 ਤੋਂ ਵੱਧ 14,000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ ਚੋਂ ਫੇਲ ਹੋ ਗਿਆ ਜੀ। ਆਬਕਾਰੀ ਤੇ ਕਾਰ ਇੰਸਪੈਕਟਰਾਂ ਦੀ ਭਰਤੀ ਸੀ, ਇਹਦੇ ਵਿੱਚ 38% ਜਵਾਕ ਨੇ ਜਿਹੜੇ ਉਹ ਮਤਲਬ ਕਿ ਪੰਜਾਬੀ ਚੋਂ ਫੇਲ ਹੋ ਗਏ, ਕਿਉਂਕਿ ਪੰਜਾਬੀ ਵਿਸ਼ੇ ਚੋਂ ਪਾਸ ਹੋਣ ਦੇ ਲਈ 50% ਅੰਕ ਲੈਣੇ ਜ਼ਰੂਰੀ ਨੇ। ਜਦੋਂ ਲਿਖਤ ਪੇਪਰ ਦੀ ਪ੍ਰੀਖਿਆ ਹੁੰਦੀ ਹੈ ਤਾਂ ਉਹਦੇ ਵਿੱਚੋਂ 100 ਚੋਂ 50 ਨੰਬਰ ਆਉਣੇ ਜ਼ਰੂਰੀ ਨੇ ਪੰਜਾਬੀ ਦੇ ਵਿੱਚੋਂ, ਪਰ 38% ਜਵਾਕ 50 ਨੰਬਰ ਵੀ ਨਹੀਂ ਲੈ ਸਕੇ ਆਪਣੀ ਮਾਂ ਬੋਲੀ ਦੇ ਵਿੱਚ। ਇੱਕ ਚਿੰਤਾਜਨਕ ਗੱਲ ਹੈ। ਚਰਨਜੀਤ ਭੁੱਲਰ ਹੋਰਾਂ ਦੀ ਇਹ ਰਿਪੋਰਟ ਹੈ ਪ੍ਰਵੀਨ ਜੀ। ਚਰਨਜੀਤ ਭੁੱਲਰ ਹੋਰਾਂ ਦੇ ਹਵਾਲੇ ਨਾਲ ਜੇਕਰ ਮੈਂ ਪੂਰੀ ਰਿਪੋਰਟ ਦੇ ਤੱਥ ਤੁਹਾਡੇ ਸਾਹਮਣੇ ਰੱਖਾਂ ਤਾਂ ਉਹ ਕਹਿੰਦੇ ਨੇ ਕਿ ਆਬਕਾਰੀ ਤੇ ਕਾਰ ਇੰਸਪੈਕਟਰ ਦੀ ਭਰਤੀ ਵਾਸਤੇ ਹੋਈ ਲਿਖਤ ਪ੍ਰੀਖਿਆ 'ਚ ਕਰੀਬ 38% ਉਮੀਦਵਾਰ ਪੰਜਾਬੀ ਚੋਂ ਫੇਲ ਹੋ ਗਏ। ਠੀਕ ਹੈ। ਲਿਖਤੀ ਪ੍ਰੀਖਿਆ ਦਾ ਨਤੀਜਾ ਆਪਣੀ ਹੀ ਜ਼ਮੀਨ ਤੇ ਮਾਤ ਭਾਸ਼ਾ ਨੂੰ ਜ਼ਮੀਨੀ ਸੱਚ ਦੀ ਤਸਵੀਰ ਪੇਸ਼ ਕਰਦਾ ਕਹਿੰਦੇ। ਉਹ ਕਹਿੰਦੇ ਕਿ SS ਬੋਰਡ ਵੱਲੋਂ ਜਿਹੜਾ ਮਤਲਬ ਸੇਵਾਵਾਂ ਚੋਣ ਬੋਰਡ ਹੈ ਸਾਡਾ, ਉਹਦੇ ਵੱਲੋਂ ਭਰਤੀ ਪ੍ਰੀਖਿਆ ਲਈ ਗਈ ਸੀ। ਉਹਦੇ ਵਿੱਚ ਲਿਖਤੀ ਪ੍ਰੀਖਿਆ ਦੇ ਵਿੱਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵੀ ਸ਼ਾਮਲ ਸੀ ਤੇ ਪੰਜਾਬੀ ਦੀ ਘੱਟੋ ਘੱਟ 50% ਅੰਕ ਲੈਣੇ ਜ਼ਰੂਰੀ ਨੇ ਪੰਜਾਬੀ ਚੋਂ ਪਾਸ ਹੋਣ ਲਈ। ਹੁਣ ਇਹ ਜਿਹੜੀ ਆਬਕਾਰੀ ਤੇ ਕਾਰ ਇੰਸਪੈਕਟਰ ਦੀ ਭਰਤੀ ਸੀ, ਇਹਦੇ ਵਿੱਚ 38,836 ਜਵਾਕਾਂ ਨੇ ਪੇਪਰ ਦਿੱਤਾ ਜੀ। ਠੀਕ ਹੈ ਜੀ। 38,836 ਜਵਾਕ, ਇਹਦੇ ਵਿੱਚੋਂ 22,957 ਜਵਾਕ ਪਾਸ ਹੋ ਗਏ। 13,879 ਲਗਭਗ 14,000 13,879 ਜਵਾਕ ਪੰਜਾਬੀ ਚੋਂ ਫੇਲ ਹੋ ਗਏ। ਉਹ ਅੱਛਾ। 1 2 3 4 ਨਹੀਂ, 13,000 ਤੋਂ ਵੱਧ 14,000 ਦੇ ਕਰੀਬ 13,879 ਜਵਾਕ ਇਸ ਪ੍ਰੀਖਿਆ 'ਚ ਪੰਜਾਬੀ ਚੋਂ ਹੀ ਫੇਲ ਹੋ ਗਏ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਆ। ਤੇ ਕਹਿੰਦੇ ਜੀ ਇਹ ਜਿਹੜੀ ਦਰ ਹੈ ਇਹ 37.67% ਬਣਦੀ ਹੈ, ਮਤਲਬ ਲਗਭਗ 38% ਜਵਾਕ ਪੰਜਾਬੀ ਵਿਸ਼ੇ ਚੋਂ ਹੀ ਫੇਲ ਨੇ, ਆਪਣੀ ਮਾਂ ਬੋਲੀ ਚੋਂ ਫੇਲ ਨੇ। ਇਹ ਤੋਂ ਵੱਧ ਅੱਛਾ ਹੋਰ ਛੱਡੋ, ਮਤਲਬ ਕਿ ਇਹ ਤੋਂ ਜੇਕਰ ਅੱਗੇ ਆਈਏ, ਮੈਂ ਦੇਖ ਰਿਹਾ ਸੀਗਾ ਕਿ ਕਹਿੰਦੇ ਕਿ 46 ਉਮੀਦਵਾਰ ਅਜਿਹੇ ਨੇ
ਜਿਨ੍ਹਾਂ ਦੀ 25 ਅੰਕ ਵੀ ਨਹੀਂ ਲੈ ਸਕੇ। ਠੀਕ ਹੈ ਨਾ। ਤੇ ਇਸੇ ਤਰ੍ਹਾਂ ਮਤਲਬ ਕਿ ਕੁਝ ਉਮੀਦਵਾਰ ਇਹੋ ਜਿਹੇ ਵੀ ਸਾਹਮਣੇ ਆਏ ਨੇ, ਜਿਵੇਂ ਕੁਝ ਉਮੀਦਵਾਰ 11 ਤੋਂ 20 ਅੰਕ ਵੀ ਨਹੀਂ ਲੈ ਸਕੇ, ਜਦੋਂ ਕਿ 10,000 ਤੋਂ ਵੱਧ ਉਮੀਦਵਾਰ ਅਜਿਹੇ ਨੇ ਜਿਹੜੇ 20 ਤੋਂ 25 ਅੰਕ ਵੀ ਨਹੀਂ ਲੈ ਸਕੇ ਜੀ। ਤੇ ਇੱਥੋਂ ਦਾ ਅੰਦਾਜ਼ਾ ਲਾਓ, ਇਹਦਾ ਮਤਲਬ ਕਿ ਉਹ ਫਿਰ BA ਤੱਕ ਦੀ ਪੜ੍ਹਾਈ 'ਚ ਕਿਵੇਂ ਪਾਸ ਹੋਏ ਨੇ, ਜਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਜਾਂ ਇਹ ਕੀ ਹੈ, ਕੀ ਇਹ ਬਾਹਰੋਂ ਆ ਕੇ ਇੱਥੇ ਆ ਕੇ ਡਿਗਰੀਆਂ ਲੈ ਕੇ ਇੱਥੇ ਦੇ ਆਧਾਰ ਕਾਰਡ ਬਣਾ ਕੇ ਰਜਿਸਟਰ ਬਣਾ ਕੇ ਪੇਪਰ ਦੇਣ ਵਾਲੀਆਂ ਤੇ ਰੱਦਾ ਹੀ ਹੈ ਕੋਈ? ਹਾਂਜੀ ਬਿਲਕੁਲ। ਕੌਣ ਨੇ? ਇਹ ਵੀ ਇੱਕ ਪਹਿਲੂ ਹੈ। ਅੱਗੇ ਆ ਜਾਓ, ਕੱਲੇ ਇਸੇ ਵਿਸ਼ੇ 'ਚ ਤਾਂ ਰਹੀ ਆਪਾਂ, ਇੱਕ ਹੋਰ ਆ ਜਾਈਏ ਜੀ। ਕਹਿੰਦੇ ਜੀ ਇਸੇ ਸੇਵਾਵਾਂ ਚੋਣ ਬੋਰਡ ਨੇ, SS ਬੋਰਡ ਨੇ ਸਟੈਨੋ ਤੇ ਟਾਈਪਿਸਟ ਦੀਆਂ ਅਸਾਮੀਆਂ ਲਈ ਵੀ ਪ੍ਰੀਖਿਆ ਲਈ। ਠੀਕ ਹੈ। ਇਸ ਪ੍ਰੀਖਿਆ ਦੇ ਵਿੱਚ 4627 ਜਵਾਕ ਪ੍ਰੀਖਿਆ 'ਚ ਬੈਠੇ ਜੀ, ਤੇ ਇਹਨਾਂ ਚੋਂ ਵੀ 21% ਜਵਾਕ ਪੰਜਾਬੀ 'ਚੋਂ ਫੇਲ ਹੋ ਗਏ। ਹੁਣ ਜਿਨ੍ਹਾਂ ਨੇ ਸਟੈਨੋ ਤੇ ਟਾਈਪਿਸਟ ਦੀ ਪ੍ਰੀਖਿਆ ਦੇਣੀ ਆ, ਤੇ ਉਹਦੇ ਵਿੱਚ ਪੰਜਾਬੀ 'ਚ ਵੀ ਸਟੈਨੋ ਤੇ ਪੰਜਾਬੀ ਟਾਈਪ ਮਤਲਬ ਕਿ ਪ੍ਰੀਖਿਆ ਦੇਣੀ ਆ, ਤੇ ਉਹਦੇ ਬਾਵਜੂਦ ਵੀ ਪੰਜਾਬੀ 'ਚ ਫੇਲ ਹੋ ਰਹੇ ਨੇ। ਇਹ ਇੱਥੋਂ ਬਦਲੋ, 20.38% ਜਵਾਕ ਪੰਜਾਬੀ ਵਿਸ਼ੇ 'ਚੋਂ ਫੇਲ ਨੇ ਜੀ, ਸਟੈਨੋ ਟਾਈਪਿਸਟ ਵਾਲੇ ਲਗਭਗ 21% ਜਵਾਕ ਹੈ ਨਾ। ਠੀਕ ਹੈ। ਇਹ ਤੋਂ ਅੱਗੇ ਆ ਜਾਓ, ਕਹਿੰਦੇ ਜੀ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਸੀਗੀ, ਉਹਦੇ ਲਈ ਵੀ ਮਤਲਬ ਕਿ 10% ਦੇ ਕਰੀਬ ਜਵਾਕ ਪੰਜਾਬੀ 'ਚੋਂ ਫੇਲ ਹੋ ਗਏ। ਇਸੇ ਤਰ੍ਹਾਂ ਜੀ ਕਹਿੰਦੇ ਸਟਾਕ ਸੁਪਰਵਾਈਜ਼ਰ ਵਾਸਤੇ ਪ੍ਰੀਖਿਆ ਸੀਗੀ, ਉਹ 'ਚ ਵੀ 6% ਤੋਂ ਵੱਧ ਉਮੀਦਵਾਰ ਪੰਜਾਬੀ 'ਚੋਂ ਫੇਲ ਹੋ ਗਏ। ਠੀਕ ਹੈ ਜੀ। 6% ਉਮੀਦਵਾਰੀ ਪਾਸ ਨਹੀਂ ਕਰ ਸਕੇ ਕਹਿੰਦੇ ਜੀ। ਇਸ ਤਰ੍ਹਾਂ ਮਤਲਬ ਇਹ ਹਾਲਤ ਹੈ, ਔਰ ਇੱਥੋਂ ਅੰਦਾਜ਼ਾ ਲਾ ਲਓ। ਹੁਣ ਇੱਕ ਪਾਸੇ ਮੈਂ ਦੋ ਮਾਹਿਰਾਂ ਦੀ ਗੱਲ ਦੇਖ ਰਹੀ ਸੀ, ਇੱਕ ਕਹਿੰਦੇ ਜੀ ਕਿ ਚੰਗੀ ਪਹਿਲ ਕਦਮੀ ਹੈ ਪੰਜਾਬ ਸਰਕਾਰ ਦੀ ਕਿ ਘੱਟੋ ਘੱਟ ਫੜ ਹੋ ਗਏ, ਕਿਹਾ ਦੇਖੋ ਜੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਨਹੀਂ ਤਾਂ ਪਹਿਲੀਆਂ ਸਰਕਾਰਾਂ 'ਚ ਕਹਿੰਦੀਆਂ ਐਂ ਲੰਘਾ ਦਿੰਦੇ ਸੀ ਹਨਾ। ਦੂਏ ਪਾਸੇ ਕੁਝ ਮਾਹਰ ਕਹਿੰਦੇ ਕਿ ਇਹਦਾ ਕਾਰਨ ਸਾਡਾ ਪ੍ਰਾਇਮਰੀ ਪੱਧਰ ਦਾ ਗ੍ਰਾਫ ਟਿਕਣਾ, ਪ੍ਰਾਇਮਰੀ ਪੱਧਰ ਦੀ ਪੜ੍ਹਾਈ ਦਾ ਸਾਡਾ ਵਿਸ਼ਾ ਮਾਧਿਅਮ ਬਦਲਣਾ। ਸੋ ਸਵਾਲ ਕੱਲਾ ਪੰਜਾਬੀ ਸਬਜੈਕਟ ਪੜ੍ਹਾਉਣਾ ਨਹੀਂ ਹੈ, ਪੰਜਾਬੀ ਵਿਸ਼ਾ ਪੜ੍ਹਾਉਣਾ ਨਹੀਂ ਹੈ, ਸਵਾਲ ਮਾਧਿਅਮ ਦਾ ਜੀ। ਜੇਕਰ ਪ੍ਰਾਇਮਰੀ ਤੱਕ ਦੀ ਪ੍ਰੀਖਿਆ ਪੰਜਾਬੀ ਮਾਧਿਅਮ 'ਚ ਹੋਵੇ ਤਾਂ ਫਿਰ ਅੱਗੇ ਜਾ ਕੇ ਜਵਾਕ ਜਿਹੜੀ ਮਰਜ਼ੀ ਭਾਸ਼ਾ 'ਚ ਪੜ੍ਹ ਲਵੇ, ਡਿਗਰੀ ਜਿਹੜੀ ਮਰਜ਼ੀ ਭਾਸ਼ਾ 'ਚ ਕਰ ਲਵੇ, ਉਹ ਮਾਤ ਭਾਸ਼ਾ 'ਚ ਮਾਤ ਨਹੀਂ ਖਾਏਗਾ। ਸਹੀ ਹੈ, ਬਿਲਕੁਲ ਸਹੀ ਹੈ। ਪਰ ਹੁਣ ਇੱਥੇ ਮਸਲਾ ਇਹੀ ਆ ਕਿ ਜਵਾਕ ਸਾਡਾ ਪੜੂਗਾ ਮਾਡਲ ਸਕੂਲ 'ਚ, ਜਵਾਕ ਸਾਡਾ ਪੜੂਗਾ ਅੰਗਰੇਜ਼ੀ ਸਕੂਲ 'ਚ, ਹੈ ਨਾ। ਪੰਜਾਬੀ ਰਖਾ ਲਓ ਜੇ ਰਖਾਉਣੀਆਂ ਹੈ, ਤਾਂ ਕਿ ਅਗਲੇ ਨੂੰ ਲੱਗੇ ਕਿ ਦੇਖੋ ਰਖਾਈ ਆ ਜੀ, ਪਾਸ ਸਕੂਲ ਵਾਲੇ ਨੇ ਆਪੇ ਕਰਾ ਲੈਣਾ, ਕਿਉਂਕਿ ਅਗਲਿਆਂ ਦੇ ਆਪਣੇ ਰਿਜ਼ਲਟ ਦਾ ਫਿਕਰ ਆ। ਹਾਂਜੀ ਬਿਲਕੁਲ। ਤੇ ਨਾ ਆਪਾਂ ਪੁੱਛੀਏ ਤੇ ਨਾ ਸਕੂਲ ਵਾਲੇ ਪੁੱਛਣ, ਤੇ ਹਾਂ ਡਿਗਰੀ 'ਚ ਚੜ ਗਿਆ ਕਿ ਪੰਜਾਬੀ 'ਚੋਂ ਪਾਸ ਆ, ਕਿਉਂਕਿ 20 ਨੰਬਰ ਸਕੂਲ ਵਾਲਿਆਂ ਨੇ ਲਾਉਣੇ ਹੁੰਦੇ ਨੇ, 100 ਦੇ ਵਿੱਚੋਂ 10-12 ਨੰਬਰ ਨਿਆਣਾ ਲੈ ਲਵੇ ਪੇਪਰ ਤੋਂ, ਤਾਂ ਠੀਕ ਆ, ਗੱਲ ਬਣ ਗਈ। ਸੋ ਇਸ ਹੀਲੇ ਨੇ ਵੀ ਕਿਤੇ ਨਾ ਕਿਤੇ ਆਹ ਮਾਡਲ ਸਕੂਲ ਅੰਗਰੇਜ਼ੀ ਸਕੂਲਾਂ ਦੇ ਘੱਟੋ ਘੱਟ ਮੈਂ ਕਹਿੰਦਾ ਖੋਲੋ ਅੰਗਰੇਜ਼ੀ ਸਕੂਲ, ਪੰਜਾਬੀ ਤੁਸੀਂ ਉਹਦੇ ਵਿੱਚ ਲਾਜ਼ਮੀ ਤਾਂ ਕਰੋ ਜੇ ਪੰਜਾਬ 'ਚ ਸਕੂਲ ਹੈ। ਪੰਜਾਬ ਸਰਕਾਰ ਇਹ ਤਾਂ ਕਹੇ ਕਿ ਜਿਹੜਾ ਵੀ ਸਕੂਲ ਪੰਜਾਬ 'ਚ ਆਉਣਾ, ਚਾਹੇ ਸੈਂਟਰ ਸਕੂਲ ਆਉਣੇ ਨੇ, ਚਾਹੇ ਕੇਂਦਰੀ ਸਕੂਲ ਆਉਣੇ ਨੇ, ਹੈ ਨਾ, ਚਾਹੇ ਕੋਈ ਪ੍ਰਾਈਵੇਟ ਸਕੂਲ ਆਉਣੇ ਨੇ, ਚਾਹੇ ਕਿਸੇ ਐਫੀਲੇਟਡ ਸਕੂਲ ਆਉਣੇ ਨੇ, ਚਾਹੇ ਕਿਸੇ ਅਦਾਰਿਆਂ ਨਾਲ ਸੰਬੰਧਿਤ ਸਕੂਲ ਆਉਣੇ ਨੇ, ਉਹਨਾਂ 'ਚ ਭਾਈ 5ਵੀਂ ਤੱਕ ਪੰਜਾਬੀ ਵਿਸ਼ਾ ਵੀ ਤੇ ਪੰਜਾਬੀ ਮਾਧਿਅਮ ਵੀ ਲਾਜ਼ਮੀ ਹੋਊਗਾ। ਕਰ ਦਿਓ। 5ਵੀਂ ਤੋਂ ਬਾਅਦ ਅੱਗੇ ਜਾ ਕੇ ਲੈ ਲੈਣਾ ਅੰਗਰੇਜ਼ੀ ਜਿਹਨੇ ਲੈਣੀ ਆ, ਤੇ ਜਵਾਕ ਉਨੀ ਦੇਰ 'ਚ ਆਪਣੀ ਭਾਸ਼ਾ 'ਚ ਪੱਕ ਜੂਗਾ। ਸੋ ਆਹ ਬਹੁਤ ਪੀੜਦਾਇਕ ਖਬਰ ਹੈ ਜੀ ਕਿ ਲੋਕ ਚਾਹੁੰਦੇ ਨੇ ਕਿ ਨੌਕਰੀ ਪੰਜਾਬ 'ਚ ਮਿਲੇ ਤੇ ਸਰਕਾਰੀ ਮਿਲੇ, ਪਰ ਪੰਜਾਬੀ 'ਚੋਂ ਵੀ ਜੇ ਪਾਸ ਨਹੀਂ ਹੁੰਦੇ ਤਾਂ ਉਹ ਆਪਣੀ ਨੌਕਰੀ ਦੇ ਕਾਰਜਸ਼ੈਲੀ 'ਚ ਕਿਵੇਂ ਪਾਸ ਹੋਣਗੇ? ਕੱਲ ਨੂੰ ਫਿਰ ਉਹ ਲੋਕਾਂ ਨਾਲ ਰਾਬਤਾ, ਲੋਕਾਂ ਦੇ ਕੰਮ ਕਿਵੇਂ ਕਰਨਗੇ? ਫਿਰ ਉਹੀ ਹਾਲ ਹੈ ਕਿ ਹਾਂ ਉਹ ਅੰਗਰੇਜ਼ੀ 'ਚ ਚਿੱਠੀਆਂ ਲਿਖਾਓ ਤੇ ਅੰਗਰੇਜ਼ੀ 'ਚ ਵਕੀਲ ਕਰੋ, ਅੰਗਰੇਜ਼ੀ 'ਚ ਸਾਰੇ ਕੰਮ ਕਰੋ, ਤੇ ਜਨਤਾ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਹੋ ਕੀ ਰਿਹਾ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ। ਜੇ ਆਪਾਂ ਕੰਮ ਵੀ ਪੰਜਾਬ 'ਚ ਕਰਨਾ ਹੈ ਤੇ ਸਾਰਾ ਅਸੀਂ ਇੱਕ ਪਾਸੇ ਸਾਡੀਆਂ ਮੁਹਿੰਮਾਂ ਚੱਲ ਰਹੀਆਂ, ਮੋਰਚੇ ਚੱਲ ਰਹੇ ਕਿ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਆਉਣਾ, ਪਰ ਜਿਹੜੇ ਇੱਕ ਪਾਸੇ ਆਪਾਂ ਕਹਿੰਦੇ ਰੁਜ਼ਗਾਰ ਨਹੀਂ ਮਿਲ ਰਿਹਾ, ਪਰ ਜਿੰਨਾ ਕੁ ਨੂੰ ਮਿਲ ਰਿਹਾ ਉਹ ਕਿਹੜਾ ਉਸ ਕਸੌਟੀ ਤੇ ਖਰੇ ਉਤਰਦੇ ਨੇ? ਖਰੇ ਉਤਰਦੇ। ਇਹ ਵੀ ਇੱਕ ਵੱਡਾ ਸਵਾਲ। ਅਗਲੀ ਗੱਲ ਕਰੀਏ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਖਾਸੀਆਂ ਚੀਜ਼ਾਂ ਵਾਸਤੇ ਮਸ਼ਹੂਰ ਆ। ਦੁਆਬੇ ਪ੍ਰਵਾਸ ਦੇ ਵਿੱਚ ਵੀ ਸਭ ਤੋਂ ਮੋਹਰੀ ਨੇ, ਸਾਖਰਤਾ ਦਰ ਦੇ ਵਿੱਚ ਵੀ ਹੁਸ਼ਿਆਰਪੁਰ ਮੋਹਰੀ ਹੈ। ਤੁਸੀਂ ਯਕੀਨ ਮੰਨੋਗੇ 86% ਤੋਂ ਵੀ ਜ਼ਿਆਦਾ ਸਾਖਰਤਾ ਦਰ ਹੈ ਹੁਸ਼ਿਆਰਪੁਰ ਜ਼ਿਲ੍ਹੇ। ਕੱਲ ਦਰਖਤਾਂ ਦੀ ਵੀ ਗੱਲ ਆਪਾਂ ਕਰ ਰਹੇ ਸੀ। ਹਾਂਜੀ, ਦਰਖਤਾਂ ਦੀ ਤੁਸੀਂ ਤਾਜ਼ਾ ਜਾਣਕਾਰੀ ਇਹ ਵੀ ਦਿੱਤੀ ਸੀ ਕਿ ਦਰਖਤਾਂ ਦੇ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਅੱਗੇ ਹੈ। ਪਰ ਹੁਣ ਹੁਸ਼ਿਆਰਪੁਰ ਨੂੰ ਲੈ ਕੇ ਇੱਕ ਖਬਰ ਆ ਰਹੀ ਹੈ। ਹੁਸ਼ਿਆਰਪੁਰ
ਨੂੰ ਇਹ ਨਹੀਂ ਕਹਿ ਸਕਦੇ ਆਪਾਂ ਕਿ ਹੁਸ਼ਿਆਰਪੁਰ ਦੇ ਹਵਾਲੇ ਦੇ ਨਾਲ, ਪਰ ਹੁਸ਼ਿਆਰਪੁਰ ਭੂਗੋਲਿਕ ਪੱਖੋਂ ਵੀ ਕਾਫੀ ਦਿਲ ਖਿੱਚਵਾਂ ਹੈ। ਪਰ ਭੂਗੋਲ ਤੇ ਹੀ ਮੈਂ ਖਬਰ ਇੱਕ ਆ ਰਹੀ ਹੈ, ਭੂਗੋਲ ਨਾਲ ਜੁੜੀ, ਜੰਗਲ ਬਹੁਤ ਹੈ, ਸੰਘਣਾ ਬਹੁਤ ਹੈ, ਕਹਿੰਦੇ ਦਰਖਤ ਸਭ ਤੋਂ ਵੱਧ ਦੁਆਬੇ ਦੇ ਵਿੱਚ ਹੈ। ਦੁਆਬੇ ਦੇ ਵਿੱਚ ਪਿੰਡਾਂ ਦੀਆਂ ਸੜਕਾਂ ਦੇ ਜੇ ਤੁਸੀਂ ਦਰਖਤ ਵੇਖਣਾ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਹੈ। ਹੁਣ ਕਹਿੰਦੇ ਵੀ ਜਿਹੜੇ ਇਹ ਜੰਗਲ ਆ ਹੁਸ਼ਿਆਰਪੁਰ ਦੇ, ਇਹ ਬਣ ਗਏ ਕੱਚੀ ਸ਼ਰਾਬ ਦੇ ਅੱਡੇ। ਕੀ ਇਹ ਸੱਚ ਹੈ ਸ਼ਰਮਾ ਜੀ? ਪ੍ਰਵੀਨ ਜੀ, ਇਹ ਕੋਈ ਨਵੀਂ ਪਿਰਤ ਨਹੀਂ ਹੈ। ਪੰਜਾਬ 'ਚ ਕਿੰਨੀਆਂ ਥਾਵਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਇਹ ਭੱਠੀਆਂ ਸ਼ਰੇਆਮ ਚੱਲਦੀਆਂ। ਜੀ। ਪੁਲਿਸ ਨਾਲ, ਵਿਭਾਗ ਨਾਲ, ਸਿਆਸਤਦਾਨਾਂ ਨਾਲ, ਉਹਨਾਂ ਦੀ ਸ਼ਹਿ ਤੇ ਉਹਨਾਂ ਦੀ ਮਿਲੀਭੁਗਤ ਤੇ ਚੱਲਦੀਆਂ। ਹਾਂ, ਕਾਰਵਾਈ ਵੀ ਹੁੰਦੀ ਆ, ਕਈ ਵਾਰ ਕੋਈ ਅਫਸਰ ਚੰਗਾ ਆ ਜਾਂਦਾ, ਕਈ ਵਾਰ ਕੋਈ ਅਧਿਕਾਰੀ ਚੰਗਾ ਆ ਜਾਂਦਾ, ਕਈ ਵਾਰ ਰੇਟ ਵਧਾਉਣ ਲਈ ਰੇਡ ਹੋ ਜਾਂਦੀ। ਸੋ ਇਸ ਲਈ ਇਹ ਸਾਰੇ ਵਰਤਾਰੇ ਵੀ ਹੁੰਦੇ ਰਹਿੰਦੇ ਨੇ। ਪਰ ਆ ਹੁਣ ਫਿਰ ਇੱਕ ਵਾਰ ਹੁਸ਼ਿਆਰਪੁਰ ਚਰਚਾ 'ਚ ਇਸ ਲਈ ਆਇਆ ਕਿ ਹੁਸ਼ਿਆਰਪੁਰ ਦਾ ਕਠਾਣਾ ਜੰਗਲ ਹੈ ਜੀ, ਹੁਸ਼ਿਆਰਪੁਰ ਦੇ ਖੇਤਰ 'ਚ ਪੈਂਦਾ ਕਠਾਣਾ। ਜੀ। ਉਹਦੇ ਜੰਗਲਾਂ ਵਿੱਚ ਸ਼ਰੇਆਮ ਕੱਚੀ ਸ਼ਰਾਬ ਦੀਆਂ ਭੱਠੀਆਂ ਚੱਲ ਰਹੀਆਂ, ਔਰ ਇਹ ਭੱਠੀਆਂ ਇੱਕਾ ਦੁੱਕਾ ਨਹੀਂ, 3-3 ਢੋਲ ਇਕੱਠੇ ਲਾ ਕੇ ਚੱਲ ਰਹੀਆਂ, 4-4 ਢੋਲ ਇਕੱਠੇ ਲਾ ਕੇ ਚੱਲ ਰਹੀਆਂ। ਔਰ ਇਹ ਮਤਲਬ ਕਿ ਜਿਹੇ ਜਿਹਾ ਗਾਹਕ ਉਹੇ ਜਿਹਾ ਮਾਲ ਮਿਲਦਾ। ਜੇ 20 ਰੁਪਏ ਵਾਲੀ ਥੈਲੀ ਚਾਹੀਦੀ ਹੈ 20 ਰੁਪਏ ਵਾਲੀ ਥੈਲੀ ਵੀ ਮਿਲ ਜੂ, ਲੀਟਰ ਵਾਲੀ ਥੈਲੀ ਚਾਹੀਦੀ ਹੈ ਤਾਂ 70-75 ਰੁਪਏ 'ਚ ਲੀਟਰ ਵਾਲੀ ਥੈਲੀ ਵੀ ਮਿਲ ਜੂ। ਤੁਸੀਂ ਹੋਲਸੇਲ ਦੇ ਗਾਹਕ ਹੋ ਕਿ ਹਾਂ ਢੋਲ ਭਰਾ ਕੇ ਲੈ ਕੇ ਜਾਣਾ, ਕੈਨੀਆਂ ਭਰਾ ਕੇ ਲੈ ਕੇ ਜਾਣੀਆਂ, ਤਾਂ 50 ਰੁਪਏ ਲੀਟਰ ਦੇ ਹਿਸਾਬ ਨਾਲ ਦਾਰੂ ਵੀ ਮਿਲ ਜੂਗੀ ਤੁਹਾਨੂੰ, ਉਸ ਰੇਟ ਤੇ ਲੈ ਜਾਓ, ਹੋਲਸੇਲ ਦਾ ਰੇਟ ਵੀ ਹੈਗਾ। ਤੇ ਮਾਲ ਉਵੇਂ ਹੀ ਬਣਦਾ, ਰੋਜ਼ ਉਵੇਂ ਹੀ ਵਿਕਦਾ। ਇਹਦੇ ਵਿੱਚ ਇਕੱਲੇ ਬੰਦੇ ਹੀ ਸਮਗਲਰ ਨਹੀਂ, ਜਨਾਨੀਆਂ ਤੇ ਜਵਾਕ ਤੱਕ ਨਾਲ ਲੱਗੇ ਹੋਏ ਨੇ, ਟੱਬਰ ਦੇ ਟੱਬਰ ਲੱਗੇ ਹੋਏ ਨੇ ਕੰਮ ਜੀ। ਤੇ ਪੁਲਿਸ ਕਦੇ ਰੇਡ ਕਰ ਲੈਂਦੀ ਆ, ਕਦੇ ਕਹਿੰਦੀ ਸਥਿਤੀ ਨਹੀਂ ਜੀ ਉੱਥੇ ਰੇਡ ਕਰਨ ਦੀ, ਜੀ ਅਸੀਂ ਉੱਥੇ, ਮਤਲਬ ਕਮਾਲ ਹੈ। ਪੁਲਿਸ ਤੋਂ ਵੀ ਉੱਪਰ ਇੱਥੇ ਤਾਲੀਬਾਨੀ ਹੈ ਜਾਂ ਜਿੱਥੇ ਤੁਸੀਂ ਜਾ ਨਹੀਂ ਸਕਦੇ। ਔਰ ਇਹੋ ਜਿਹੇ ਵੀ ਜੰਗਲ ਨਹੀਂ ਗੇ ਪੰਜਾਬ 'ਚ, ਆਪਾਂ ਨੂੰ ਇਹ ਵੀ ਪਤਾ ਹੈ ਨਾ। ਇਹੋ ਜਿਹਾ ਵੀ ਖੱਡਾਂ ਦੇ ਕਿਨਾਰੇ, ਦਰਿਆਵਾਂ ਦੇ ਕਿਨਾਰੇ ਇਹੋ ਜਿਹੇ ਨਹੀਂ ਹੈਗੇ ਕਿ ਜਿੱਥੇ ਪੁਲਿਸ ਨਾ ਜਾ ਸਕੇ। ਜਿਹੜੇ ਬੰਦੇ ਪਹੁੰਚ ਕੇ ਭੱਠੀਆਂ ਲਾ ਸਕਦੇ ਨੇ, ਉੱਥੇ ਸਪਲਾਈ ਜਾ ਕੇ ਸਪਲਾਈ ਲੈ ਸਕਦੇ ਨੇ ਬੰਦੇ, ਸ਼ਰਾਬ ਪੀ ਕੇ ਠੀਕ ਠਾਕ ਤੁਰ ਕੇ ਘਰਾਂ ਨੂੰ ਮੁੜ ਕੇ ਆ ਸਕਦੇ ਨੇ ਲੋਕ। ਉੱਥੇ ਚੂੜੀ 'ਚ ਪੀ ਕੇ ਆ ਜਾਂਦੇ ਨੇ ਨਾ, ਉਂਗਲੀ ਨਾਲ ਨੂਨ ਚੱਟ ਕੇ ਤੇ 10 ਰੁਪਏ ਦੇ ਕੇ ਲਓ ਜੀ ਇੰਨੀ ਪੀ ਲਈ। ਸੋ ਇਸ ਲਈ ਉਹ ਠੀਕ ਠਾਕ ਮੁੜ ਜਾਂਦੇ ਨੇ, ਪੁਲਿਸ ਨਹੀਂ ਜਾ ਸਕਦੀ। ਕਹਿੰਦੇ ਉੱਥੇ ਕਮਾਲ ਆ ਲੋ। ਇਹ ਕਹਿੰਦੇ ਜੀ ਹਲਕਾ ਦਸੂਆ ਦੇ ਅਧੀਨ ਪਿੰਡ ਪੈਂਦਾ, ਮਾਂਡ ਏਰੀਆ ਕਹਿੰਦੇ ਇਹਨੂੰ। ਮਾਂਡ ਏਰੀਆ ਦੇ ਵਿੱਚ ਕਠਾਲੇ ਜੰਗਲ ਆ, ਕਠਾਲਾ ਜੰਗਲ। ਠੀਕ ਹੈ ਜੀ। ਉਸ ਇਲਾਕੇ ਦੇ ਵਿੱਚੋਂ ਮਤਲਬ ਕਿ ਬਿਆਸ ਦਰਿਆ ਗੁਜ਼ਰਦਾ। ਹਾਂਜੀ। ਲਗਭਗ ਉਹਦੇ ਆਲੇ ਦੁਆਲੇ, ਉਹਦੇ ਨੇੜੇ ਜੰਗਲਾਂ ਦੇ ਵਿੱਚ ਜਗ੍ਹਾ ਠੀਕ ਕਰਕੇ ਸਾਰਾ ਕੁਝ ਬਕਾਇਦਾ ਉਸ ਦਰਿਆ ਦੇ ਵਿੱਚ ਫਿਰ ਬਾਕੀ ਸਾਰਾ ਕੁਝ ਹੜਾ ਦਿੱਤਾ ਜਾਂਦਾ। ਸੋ ਉੱਥੇ ਜੀ ਇਹ ਕੱਚੀ ਸ਼ਰਾਬ ਦੀਆਂ ਭੱਠੀਆਂ ਲੱਗੀਆਂ ਤੇ ਸ਼ਰੇਆਮ ਚੱਲਦੀਆਂ ਦਿਖਦੀਆਂ। ਜੀ। ਜੇ ਮੀਡੀਆ ਨੂੰ ਦਿਖਦੀਆਂ, ਮੀਡੀਆ ਦੀਆਂ ਖਬਰਾਂ ਬਣੀਆਂ, ਤੇ ਪੁਲਿਸ ਨੂੰ ਇਹ ਕਿਵੇਂ ਉਸਦਾ ਨਾਂ ਪਤਾ ਹੋਊਗਾ। ਸੋ ਇਸ ਲਈ ਇਹ ਵੱਡਾ ਸਵਾਲ ਖੜਾ। ਤੇ ਉੱਥੇ ਕਹਿੰਦੇ ਜੀ ਬਕਾਇਦਾ ਤੌਰ ਤੇ ਇੱਥੇ 20 ਰੁਪਏ ਤੋਂ ਲੈ ਕੇ 70 ਰੁਪਏ ਤੱਕ ਦੀ ਥੈਲੀ ਮਿਲਦੀ ਆ, ਤੇ ਜਿਹਨੇ ਹੋਲਸੇਲ 'ਚ ਲੈਣਾ ਹੋਵੇ ਉਹਨੂੰ 50 ਰੁਪਏ ਲੀਟਰ ਤੱਕ ਮਿਲ ਜਾਂਦੀ ਹੈ। ਥੋੜੇ ਧਿਆਨ 'ਚ ਹੋਣਾ ਪ੍ਰਵੀਨ ਜੀ, ਪੰਜਾਬ ਦੇ ਵਿੱਚ ਇੱਕ ਵਾਰ ਤਰਨਤਾਰਨ ਵਾਲੇ ਖੇਤਰ 'ਚ ਮੇਰੇ ਖਿਆਲ 2 ਸਾਲ ਪਹਿਲਾਂ ਦੀ ਗੱਲ ਆ, ਕੱਚੀ ਸ਼ਰਾਬ ਨਾਲ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਬਿਲਕੁਲ। ਇਸ ਲਈ ਹਾਂ, ਤੇ ਇੱਥੋਂ ਦਾ ਲਾ ਲਓ, ਮਤਲਬ ਅਜੇ ਵੀ ਇਹ ਧੰਦਾ ਆ ਨੂਰਪੁਰ, ਆਪਣਾ ਆਨੰਦਪੁਰ ਤੋਂ ਨੰਗਲ ਜਾਂਦੇ ਢੇਰ ਇਲਾਕਾ ਇਸ ਗੱਲ ਹੀ ਬਦਨਾਮ ਹੋ ਗਿਆ ਸੀ। ਉਸੇ ਤਰ੍ਹਾਂ ਇਹ ਪੰਜਾਬ 'ਚ ਕਿੰਨੇ ਇਲਾਕੇ ਨੇ ਜਿਹੜੇ ਇਸ ਗੱਲ। ਹਾਂ, ਲੋਕ ਕਈ ਅਜੇ ਵੀ ਆਪਣੀਆਂ ਮੋਟਰਾਂ ਤੇ ਆਪਣੇ ਖੇਤਾਂ 'ਚ ਉਹ ਕੱਢ ਲੈਂਦੇ ਨੇ ਕੱਚੀ ਸ਼ਰਾਬ, ਪਰ ਉਹ ਫਿਰ ਵੀ ਵੇਚਣ ਦਾ ਧੰਦਾ ਨਹੀਂ ਹੁੰਦਾ ਉੱਥੇ ਜ਼ਿਆਦਾ। ਉਹ ਧੰਦਾ ਲੋਕ ਮਤਲਬ ਕਿ ਆਪਣੇ ਲੈਵਲ ਦੀ, ਕਿ ਲੈ ਬਾਈ ਸੌਂਫ ਪਾ ਲੇ, ਬਦਾਮ ਪਾ ਲੇ, ਆਹ ਕਰ ਲਈ ਨਾ, ਆਪਾਂ ਵਧੀਆ ਕੱਢ ਲਈ ਜੀ। ਪਰ ਇੱਥੇ ਜਿਹੜੀ ਆਹ ਸ਼ਰਾਬ ਹੈ ਜੀ, ਹੁਣ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਪਤਾ ਲੱਗ ਰਿਹਾ ਕਿ ਜ਼ਿਆਦਾਤਰ ਕੈਪਸੂਲਾਂ ਨਾਲ, ਟੀਕਿਆਂ ਨਾਲ, ਹੋਰ ਛੱਡੋ ਯੂਰੀਆ ਨਾਲ ਵੀ ਬਣ ਰਹੀ ਹੈ। ਕਹਿੰਦੇ ਇਹ ਹੋਰ ਮਤਲਬ ਕਿ ਕਿੰਨਾ ਭਿਆਨਕ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸ਼ਰਾਬ ਜਿਹੜੀ ਹੈ, ਇੱਕ ਤਾਂ ਪਹਿਲਾਂ ਹੀ ਗੈਰ ਕਾਨੂੰਨੀ, ਦੂਜੀ ਕੱਚੀ ਸ਼ਰਾਬ, ਤੀਜੀ ਜਿਹੀਆਂ ਚੀਜ਼ਾਂ ਨਾਲ ਬਣ ਰਹੀ ਹੈ, ਹੋਰ ਵੀ ਖਤਰਨਾਕ, ਤੇ ਫਿਰ ਰੋਜ਼ ਵਿਕ ਵੀ ਰਹੀ ਹੈ ਲੀਟਰਾਂ ਦੇ ਹਿਸਾਬ ਨਾਲ। ਸੋ ਇਸ ਲਈ ਇੱਕ ਵਾਰ ਹੁਸ਼ਿਆਰਪੁਰ ਦੇ ਜੰਗਲ ਬਦਨਾਮ ਵੀ ਹੋ ਰਹੇ ਨੇ ਤੇ ਚਰਚਾ 'ਚ ਵੀ ਆ ਰਹੇ ਨੇ। ਤੇ ਪੁਲਿਸ ਦੇ ਕੁਝ ਅਧਿਕਾਰੀਆਂ ਤੱਕ ਜਦੋਂ ਇਹ ਖਬਰਾਂ ਪਹੁੰਚੀਆਂ, ਉਹ ਕਹਿੰਦੇ ਅੱਛਾ ਜੀ ਅਸੀਂ ਹੁਣੇ ਕਾਰਵਾਈ ਕਰਦੇ ਹਾਂ। ਕੁਝ ਕਹਿੰਦੇ ਨਹੀਂ ਜੀ ਉੱਥੇ ਕਾਰਵਾਈ ਕਰਨ ਦੀ ਸਥਿਤੀ ਨਹੀਂ। ਕੋਈ ਕਹਿੰਦੇ ਜੀ ਕੋਈ ਨਾ ਜੀ, ਅਸੀਂ ਸਾਡੀ ਨਜ਼ਰ ਆ ਗਈ, ਧਿਆਨ ਆ ਗਿਆ ਮਾਮਲਾ, ਲਓ ਜੀ ਹੁਣ ਹੋ ਸਕਦਾ ਅਗਲੇ ਹਫ਼ਤੇ 10 ਦਿਨ 15 ਦਿਨ ਹੁਣ ਬੰਦ ਹੋ ਜਾਵੇ ਕੰਮ। ਜੀ। ਤੇ ਫਿਰ 15 ਦਿਨ ਬਾਅਦ 20 ਦਿਨਾਂ ਬਾਅਦ ਸ਼ੁਰੂ ਹੋ ਜਾਂਦਾ। ਸੋ ਇਸ ਲਈ ਇਹ ਪੁਲਿਸ ਦੀ ਸ਼ਹਿ ਤੋਂ ਬਿਨਾਂ, ਪੁਲਿਸ ਵੱਲੋਂ ਪਿੱਠ ਕੀਤੇ ਬਿਨਾਂ, ਰਾਜਨੀਤਿਕ ਦੇ ਆਸ਼ੀਰਵਾਦ ਦੇ ਥਾਪੜੇ ਨਾਲ ਇਹ ਚੱਲੇ ਨਹੀਂ ਸਕਦਾ। ਹੁਣ ਕਿਹੜੇ ਨੂੰ ਥਾਪੜਾ? ਬਦਲਾ ਵਾਲਿਆਂ ਦਾ ਮਤਲਬ ਤਾਂ ਚੱਲ ਰਹੀ ਹੈ। ਪਹਿਲਾਂ ਵਾਲੇ ਤਾਂ ਹੈ ਹੀ ਕਰਪਟ ਸੀ, ਪਹਿਲਾਂ ਤਾਂ ਹੈ ਹੀ ਭ੍ਰਸ਼ਟਾਚਾਰੀ ਸੀ, ਪਹਿਲਾਂ ਤਾਂ ਹੈ ਹੀ ਜੇ ਮਤਲਬ ਕਿ ਮਾਫੀਆ ਰਾਜ ਸ਼ਾਮਲ ਸੀਗੇ, ਤਾਂ ਉਹਨਾਂ ਦੇ ਰਾਜ ਤਾਂ ਚੱਲੀ ਚੱਲਿਆ।
ਉਹ ਤਾਂ ਇਸ ਗੱਲਾਂ ਦੇ ਟੀਕੇ ਲਵਾ ਗਏ, ਤੇ ਪਰ ਹੁਣ ਕਿਉਂ ਚੱਲ ਰਿਹਾ? ਹੁਣ ਵਾਲੇ ਜਵਾਬ ਦੇਣ ਨਾ ਫਿਰ। ਜੀ ਬਿਲਕੁਲ ਬਿਲਕੁਲ, ਹੁਣ ਵਾਲਿਆਂ ਨੂੰ ਜਵਾਬ ਦੇਣਾ ਚਾਹੀਦਾ ਕਿ ਪਹਿਲਾਂ ਵਾਲਿਆਂ ਵਾਂਗ ਤਾਂ ਚੱਲ, ਪਹਿਲਾਂ ਵਾਲਿਆਂ ਨੂੰ ਨਕਾਰ ਕੇ ਅਸਲ ਦੇ ਵਿੱਚ ਲੋਕਾਂ ਨੇ ਹੁਣ ਵਾਲਿਆਂ ਨੂੰ ਜਗ੍ਹਾ ਦਿੱਤੀ ਹੈ, ਸਪੇਸ ਦਿੱਤੀ ਹੈ ਔਰ ਵੱਡਾ ਫਤਵਾ ਦਿੱਤਾ ਹੈ। ਪਰ ਹੁਣ ਕਿਉਂ ਧੰਦੇ ਚੱਲ ਰਹੇ ਨੇ ਨਜਾਇਜ਼ ਮਾਈਨਿੰਗ ਵਾਲੇ, ਚਿੱਟੇ ਦੇ ਜਾਂ ਇਹੋ ਜਿਹੇ ਸ਼ਰਾਬ ਵਾਲੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਕਿਸਾਨਾਂ ਦੀ। ਸੂਰਜਮੁਖੀ ਤੇ ਕਿਸਾਨ ਮੰਗ ਰਹੇ ਸੀ MSP, ਪਰ ਕੁੱਟੇ ਸਰਕਾਰ ਨੇ ਛੱਲੀਆਂ ਵਾਂਗ। ਬਿਲਕੁਲ ਜੀ, ਇਹ ਹਰਿਆਣੇ ਦੇ ਕਿਸਾਨਾਂ ਨਾਲ ਵਾਪਰਿਆ ਕੁਝ। ਹਰਿਆਣੇ ਦਾ ਜਿਹੜਾ ਅੰਬਾਲਾ ਕੁਰੂਕਸ਼ੇਤਰ ਵਾਲੀ ਬੈਲਟ ਹੈ, ਸ਼ਾਹਬਾਦ, ਕੁਰੂਕਸ਼ੇਤਰ, ਅੰਬਾਲਾ, ਇਹ ਸਾਰੀ ਜਿਹੜੀ ਕਰਨਾਲ ਤੱਕ ਜਾਂਦੀ ਹੈ, ਇਹ ਸਾਰੀ ਬੈਲਟ ਦੇ ਵਿੱਚ ਸੂਰਜਮੁਖੀ ਕਾਫੀ ਹੁੰਦੀ ਹੈ। ਠੀਕ ਹੈ। ਤੇ ਉਹ ਕਿਸਾਨ ਸੂਰਜਮੁਖੀ ਤੇ MSP ਦੀ ਮੰਗ ਕਰ ਰਹੇ ਸੀ। ਸਰਕਾਰ ਨਾਲ ਕਿੰਨੇ ਦੌਰ ਦੀ ਗੱਲਬਾਤ ਹੋਈ, ਅਧਿਕਾਰੀਆਂ ਨਾਲ ਕਿੰਨੇ ਦੌਰ ਦੀ ਗੱਲਬਾਤ ਹੋਈ, ਤੇ ਭਰੋਸੇ ਜੋ ਕੋਈ ਜਵਾਬ ਨਹੀਂ ਮਿਲਿਆ, ਤੇ ਆਖਰ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਸੀ। ਤੇ ਉਹ ਅਲਟੀਮੇਟਮ ਕੱਲ ਮੁੱਕ ਗਿਆ। 6 ਜੂਨ ਦਾ ਅਲਟੀਮੇਟਮ ਸੀ, ਤੇ ਜਦੋਂ ਅਲਟੀਮੇਟਮ ਮੁੱਕਿਆ ਤੇ ਉਸ ਤੋਂ ਬਾਅਦ ਉਹ ਸੜਕਾਂ ਤੇ ਆ ਗਏ, ਤੇ ਪੁਲਿਸ ਨੇ ਵੀ ਤਿਆਰੀ ਕੀਤੀ ਹੋਈ ਸੀ, ਪਰ ਉਹਦੇ ਬਾਵਜੂਦ ਉਹ ਸੜਕਾਂ ਤੇ ਨਿਕਲ ਆਏ। ਸ਼ਾਹਬਾਦ ਮਾਰਕੰਡੇ ਵਾਲੇ ਪੁਲ ਦੇ ਉੱਤੇ ਆ ਕੇ ਉਹਨਾਂ ਨੇ ਆਖਰ ਨੈਸ਼ਨਲ ਹਾਈਵੇ ਜਿਹੜਾ ਮਤਲਬ ਸਾਡਾ ਦਿੱਲੀ ਨੂੰ ਜਾਂਦਾ ਹੈ, ਕੰਨਿਆ ਕੁਮਾਰੀ, ਕਸ਼ਮੀਰ, ਦਿੱਲੀ ਵਾਲਾ, ਇਹ ਸਾਰਾ ਜਿਹੜਾ ਸਭ ਤੋਂ ਲੰਬਾ ਨੈਸ਼ਨਲ ਹਾਈਵੇ 44 ਹੈ ਨਾ, ਉਹਦੇ ਪਰ ਆ ਕੇ ਜਾਮ ਲਾਤਾ। ਔਰ ਜਾਮ 1 ਘੰਟੇ 2 ਘੰਟੇ 3 ਘੰਟੇ ਨਹੀਂ, 7 ਘੰਟੇ ਜਾਮ ਰਿਹਾ। ਠੀਕ ਹੈ। ਪੁਲਿਸ ਨੇ ਪਾਣੀ ਵੀ ਵਰਤਿਆ ਹੈ ਨਾ, ਜ਼ੋਰ ਜਮਾਇਸ਼ ਵੀ ਵਰਤੀ, ਤੇ ਆਖਰ ਉਧਰ ਉਸੇ ਦਿਨ ਉਸੇ ਘੜੀ ਮਾਮਲਾ ਹਾਈ ਕੋਰਟ 'ਚ ਵੀ ਚੱਲ ਰਿਹਾ ਸੀ। ਤੇ ਹਾਈ ਕੋਰਟ ਨੇ ਇਹ ਕਿਹਾ ਕਿ ਵੀ ਪੁਲਿਸ ਨੂੰ ਕਿਹਾ ਕਿ ਘੱਟੋ ਘੱਟ ਤੁਸੀਂ ਰੋਡ ਕਿਵੇਂ ਜਾਮ ਹੋਣ ਦਿੰਦੇ ਜੀ, ਤੁਸੀਂ ਕੀ ਕਰਦੇ ਹੋ, ਫਿਰ ਨੈਸ਼ਨਲ ਹਾਈਵੇ ਕਿਵੇਂ ਜਾਮ ਹੋ ਜਾਵੇ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਫਿਰ ਉਹ ਕਹਿੰਦੇ ਜੀ ਆਰਡਰ ਦੀ ਕਾਪੀ ਲਿਆ ਕੇ ਕਿਸਾਨ ਆਗੂਆਂ ਨੂੰ ਗੁਰਨਾਮ ਚੰਡੂਨੀ ਦੀ ਅਗਵਾਈ 'ਚ ਸਾਰਾ ਚੱਲ ਰਿਹਾ ਸੀਗਾ, ਤੇ ਉਹਨੂੰ ਦਿਖਾਈ ਕੇ ਦੇਖੋ ਜੀ। ਫਿਰ ਕਹਿੰਦੇ 15-15 ਮਿੰਟ ਦੇ ਹਿਸਾਬ ਨਾਲ 2 ਵਾਰ 3 ਵਾਰ ਅਲਟੀਮੇਟਮ ਦਿੱਤਾ। ਜਦੋਂ ਨਹੀਂ ਹਟੇ, ਫਿਰ ਪੁਲਿਸ ਨੇ ਹਾਈ ਕੋਰਟ ਦੇ ਆਰਡਰਾਂ ਦੇ ਆੜ 'ਚ ਡਾਂਗ ਭਰਾਈ, ਤੇ ਉਹਦੇ ਵਿੱਚ ਕਿਸਾਨ ਕੁੱਟੇ। 35 ਤੋਂ ਵੱਧ ਕਿਸਾਨ ਜ਼ਖਮੀ ਦੱਸੇ ਜਾਂਦੇ ਨੇ। ਇੱਕ ਵਾਰ ਤਾਂ ਇਹ ਵੀ ਰੌਲਾ ਪੈ ਗਿਆ ਸੀ ਕਿ ਕਿਸਾਨ ਦੀ ਜਾਨ ਚਲੀ ਗਈ, ਪਰ ਅਜੇ ਤੱਕ ਉਹਦੀ ਕੋਈ ਸਪਸ਼ਟ ਕਿਤੋਂ ਜਾਣਕਾਰੀ ਨਹੀਂ ਮਿਲੀ। ਤੇ 100 ਤੋਂ ਵੱਧ ਕਿਸਾਨ ਗੁਰਨਾਮ ਚੰਡੂਨੀ ਸਣੇ ਗ੍ਰਿਫਤਾਰ ਕੀਤੇ। ਹੁਣ ਮਾਮਲਾ ਕੀ ਹੈ? ਮਾਮਲਾ ਸਮਝੋ ਪਹਿਲਾਂ। 2 ਜੂਨ ਨੂੰ ਸਰਕਾਰ ਦੇ ਸਿੱਖਿਆ ਮੰਤਰੀ ਹੈ ਨਾ ਕੰਵਰਪਾਲ ਹੋਰਾਂ ਨਾਲ ਇਸ ਮਾਮਲੇ ਨੂੰ ਇਹ ਲੈ ਕੇ ਕਿਸਾਨ ਜਥੇਬੰਦੀਆਂ ਦਾ ਇੱਕ ਵਫਦ ਮਿਲਦਾ, ਤੇ ਉਹਨਾਂ ਨਾਲ ਬੈਠਕ ਕਰਦਾ, ਤੇ ਉਹਨਾਂ ਨੂੰ ਕਹਿੰਦਾ ਜੀ ਕਿ ਸਾਨੂੰ MSP ਮਿਲਣੀ ਚਾਹੀਦੀ। ਉਹ ਕਹਿੰਦਾ ਕੋਈ ਨਾ, ਅਸੀਂ ਸਰਕਾਰ ਗੱਲ ਕਰਦੇ ਹਾਂ, ਤੁਸੀਂ ਟਿਕੋ, ਠੰਡੇ ਰਹੋ, ਜੇ ਰਹੋ, ਹੈ ਨਾ ਜੀ। ਤੁਸੀਂ ਅੰਦਾਜ਼ਾ ਲਾਓ 33,000 ਏਕੜ ਦੇ ਵਿੱਚ ਸੂਰਜਮੁਖੀ ਆ ਉਸ ਖੇਤਰ ਦੇ ਵਿੱਚ, ਮੋਟਾ ਜਿਹਾ ਅੰਕੜਾ ਹੀ ਨਿਕਲ ਰਿਹਾ। ਤੇ ਉੱਥੇ ਜਿਹੜੀ ਹੈ ਮਤਲਬ ਕਿ ਸਿਰਫ 50,000 ਕੁਇੰਟਲ ਸੂਰਜਮੁਖੀ ਖਰੀਦਣ ਦੀਆਂ ਜਿਹੜੀਆਂ ਹਰਿਆਣਾ ਸਰਕਾਰ ਦੇ ਕੁਝ ਵਿਭਾਗ ਨੇ ਉਹਨਾਂ ਵੱਲੋਂ ਦਮ ਭਰਿਆ ਗਿਆ ਕਿ ਅਸੀਂ, ਜਿਵੇਂ ਹੈਪੜ ਹੈ ਉਹਨਾਂ ਦੀ, ਕਿ ਅਸੀਂ ਖਰੀਦ ਲਾਂਗੇ। ਪਰ ਉਹ ਵੀ ਪੂਰਾ ਨਹੀਂ ਖਰੀਦੋ ਫਰੋਖਤ ਹੋ ਰਹੀ ਸੀ, ਤੇ ਜਿਹੜਿਆਂ ਰਾਹੀਂ ਖਰੀਦੋ ਫਰੋਖਤ ਹੋ ਰਹੀ ਸੀ ਉੱਥੇ ਰੇਟ ਨਹੀਂ ਮਿਲ ਰਿਹਾ ਸੀ। ਤੇ ਇਹ ਰੋਸਾ ਪਨ ਪਿਆ, ਤੇ 6 ਜੂਨ ਦਾ ਚੰਡੂਨੀ ਤੇ ਉਹਨਾਂ ਦੇ ਬਾਕੀ ਸਮਰਥਕਾਂ ਨੇ ਅਲਟੀਮੇਟਮ ਦਿੱਤਾ ਹਰਿਆਣਾ ਖੱਟਰ ਸਰਕਾਰ ਨੂੰ। ਤੇ ਖੱਟਰ ਸਰਕਾਰ ਨੂੰ ਅਲਟੀਮੇਟਮ ਦਿੱਤਾ, ਤੇ ਉਹਨਾਂ ਨੇ ਪੁਲਿਸ ਤਾਇਨਾਤ ਕਰਨੀ, ਪਰ ਉਹਦੇ ਬਾਵਜੂਦ ਵੀ ਉਹ ਹਾਈਵੇ ਤੇ ਆ ਗਏ। ਤੇ 7-7.5 ਘੰਟੇ ਇਹ ਜਾਮ ਲੱਗਿਆ ਰਿਹਾ। ਸਵੇਰੇ 12:30 ਵਜੇ ਤੋਂ ਸ਼ੁਰੂ ਹੋਇਆ ਜਾਮ, ਰਾਤ ਨੂੰ ਜਾ ਕੇ 8 ਵਜੇ ਦੇ ਕਰੀਬ ਖੁੱਲਦਾ ਜੀ। ਸੋ ਉਹ ਤੋਂ ਬਾਅਦ ਵੀ ਰੋਡ ਸਾਫ਼ ਹੋਣ 'ਚ ਰੂਟੀਨ ਵਾਂਗ ਟ੍ਰੈਫਿਕ ਤੋਂ ਸਮਾਂ ਲੱਗਦਾ। ਸੋ ਸਵਾਲ ਇਹ ਹੈ ਕਿ ਜੇਕਰ ਅਲਟੀਮੇਟਮ ਸੀ ਤਾਂ ਪੁਲਿਸ ਨੇ ਬਦਲਵੇਂ ਰੂਟਾਂ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਪਹਿਲਾਂ? ਤੇ ਦੂਸਰੇ ਪਾਸੇ ਹਾਈ ਕੋਰਟ ਦੇ ਆਰਡਰਾਂ ਦੀ ਆੜ ਦੇ ਵਿੱਚ ਹਾਈ ਕੋਰਟ ਨੇ ਸੜਕ ਖਾਲੀ ਕਰਾਉਣ ਨੂੰ ਕਿਹਾ ਸੀ। ਇਹ ਤਾਂ ਨਹੀਂ ਕਿਹਾ ਸੀ ਕਿ ਆਪਣੇ ਦੇਸ਼ ਦੇ ਕਿਸਾਨਾਂ ਨੂੰ ਕੁੱਟ ਦਿਓ, ਉਹਨਾਂ ਦੇ ਉੱਤੇ ਡਾਂਗ ਐ ਭਰਾਓ, ਇਹ ਤਾਂ ਨਹੀਂ ਉਹਨਾਂ ਨੇ ਕਿਹਾ। ਉਹਦੀ ਆੜ ਦੇ ਵਿੱਚ, ਉਸ ਫੈਸਲੇ ਦੀ ਆੜ 'ਚ ਮੈਨੂੰ ਲੱਗਦਾ ਇਹ ਕਿਸਾਨ ਅੰਦੋਲਨ ਨਾਲ ਗੁੱਸਾ ਕੱਢਣ ਦੀ ਕਵਾਇਦ ਸੀਗੀ। ਜਾਮ, ਬਿਲਕੁਲ ਜਾਮ ਬਹੁਤ ਹੋਇਆ, ਲੋਕ ਬਹੁਤ ਮੁਸ਼ਕਲ 'ਚ ਆਏ, ਲੋਕਾਂ ਨੂੰ ਕਾਫੀ ਦਿੱਕਤ ਆਈ। ਲੋਕ ਇਸ ਗੱਲੋਂ ਵੀ ਰੋਸੇ ਸੀ ਕਿ 30 ਦਿਨ ਧਰਨਾ ਲਾ ਲੈਂਦੇ ਨੇ, ਹੈ ਨਾ, ਹਰ ਰੋਜ਼ ਇੱਧਰ ਜਾਓ ਤਾਂ ਉੱਧਰ ਫਿਕਰ ਹੁੰਦਾ, ਇੱਧਰ ਨੂੰ ਆਓ ਤਾਂ ਉੱਧਰ ਨੂੰ ਫਿਕਰ ਹੁੰਦਾ। ਤੇ ਇਹ ਅਸਰ ਇੱਥੋਂ ਤੱਕ ਸੀ ਕਿ ਸ਼ਾਹਬਾਦ ਮਾਰਕੰਡੇ ਤੋਂ ਲੈ ਕੇ, ਹੈ ਨਾ, ਅੰਬਾਲੇ ਤੋਂ ਹੁੰਦਾ ਹੋਇਆ ਸ਼ੰਭੂ ਬਾਰਡਰ ਤੱਕ ਮਤਲਬ ਕਿ ਜਾਮ ਲੱਗਿਆ ਹੋਇਆ ਸੀਗਾ। ਤੇ ਇਹ ਇਸ ਲਈ ਉਹ ਬਹੁਤ ਲੰਬਾ ਜਾਮ ਸੀ, ਇਹਦੇ ਕਰਕੇ ਲੋਕਾਂ ਨੂੰ ਮੁਸ਼ਕਲ ਬਹੁਤ ਆਈ। ਸੋ ਹੁਣ ਇਹ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਭੱਖ ਵੀ ਸਕਦਾ, ਕਿਉਂਕਿ ਜਿੱਦਾਂ ਹੀ ਇਹ ਖਬਰ ਆਈ ਕਿ ਹਾਂ ਉੱਥੇ ਜੀ ਕੁੱਟਮਾਰ ਹੋ ਗਈ, ਲਾਠੀਚਾਰਜ ਹੋ ਗਈ, ਉਹ ਤੋਂ ਬਾਅਦ ਹੋਰ ਥਾਵਾਂ ਦੇ ਉੱਤੇ ਵੀ ਮੈਂ ਦੇਖ ਰਿਹਾ ਕਿ ਹਰਿਆਣੇ ਦੇ ਹੈ ਨਾ ਰੋਹਤਕ ਖੇਤਰ ਦੇ ਵਿੱਚ ਵੀ, ਕਰਨਾਲ ਖੇਤਰ ਦੇ ਵਿੱਚ ਵੀ, ਹੈ ਨਾ, ਹੋਰ ਵੱਖ-ਵੱਖ ਕਸਬਿਆਂ ਦੇ ਖੇਤਰਾਂ 'ਚ ਵੀ ਕਿਸਾਨ ਵੱਖ-ਵੱਖ ਜਥੇਬੰਦੀਆਂ ਧਰਨਿਆਂ ਤੇ ਨਿਕਲੀਆਂ, ਪਰ ਕਿਹਨਾਂ ਟੋਲ ਖਾਲੀ ਕਰਾਤੇ ਮੁੜ ਕੇ ਦੁਬਾਰਾ। ਸੋ ਇੱਕ ਕੱਲ ਦਾ ਦਿਨ ਕਾਫੀ ਤਣਾਅ ਹਰਿਆਣੇ 'ਚ ਰਿਹਾ, ਤੇ ਜਿਹਦਾ ਅਸਰ ਰਿਹਾ, ਤੇ ਜਿਹਦੇ ਕਾਰਨ ਕਿਸਾਨ ਇੱਕ ਵਾਰ ਫਿਰ ਚਰਚਾ 'ਚ ਆਏ। ਹੋ ਸਕਦਾ ਸਰਕਾਰ ਹੁਣ ਕੋਈ ਠੀਕ ਰੇਟ ਦੇਣ ਵੱਲ ਵੀ ਸੋਚੇ, ਨਹੀਂ ਤਾਂ ਇਹ ਮਾਮਲਾ ਭੱਖ ਸਕਦਾ। ਜੀ ਬਿਲਕੁਲ, ਕਿਹੜਾ ਤਾਂ ਕਿਸਾਨ ਅੰਦੋਲਨ ਵਾਲੀਆਂ ਹੀ ਹੈ, ਕਿਉਂਕਿ ਉਦੋਂ ਵੀ ਹਰਿਆਣਾ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਹੀ।
ਉਦੋਂ ਵੀ ਤੁਹਾਨੂੰ ਯਾਦ ਹੋਣਾ ਇੱਕ SDM ਦੀ ਬੜੀ ਇਸ ਕਰਕੇ ਉਹਨੂੰ ਆਲੋਚਨਾ ਹੋਈ ਸੀ, ਕਿਉਂਕਿ ਉਹਨੇ ਕਿਹਾ ਸੀਗਾ ਕਿ ਸਿਰ ਖੋਲ ਦਿਆਂਗੇ ਅਸੀਂ ਜੇਕਰ ਕਿਸਾਨ ਨਾ ਮੰਨੇ ਤਾਂ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣੇ ਦੀ ਰਾਜਨੀਤੀ ਦੀ। ਸ਼ਰਮਾ ਜੀ, ਭਾਜਪਾ ਤੇ ਜਜਪਾ, ਇੱਕ ਸਮਾਂ ਸੀਗਾ ਲੋਕ ਕਹਿੰਦੇ ਜੇ ਜਜਪਾ ਵਾਲੇ ਭਾਜਪਾ ਨਾਲ ਗੱਠਜੋੜ ਨਾ ਕਰਨ ਤੇ ਅਗਲਾ ਮੁੱਖ ਮੰਤਰੀ ਇਹਨਾਂ ਦਾ ਬਣ ਸਕਦਾ, ਇੰਨੀ ਇਹਨਾਂ ਦੀ ਲੋਕਪ੍ਰਿਯਤਾ ਵੱਧ ਸਕਦੀ ਹੈ, ਕਿਉਂਕਿ ਅੰਦੋਲਨ ਵਾਲੇ ਮਾਮਲੇ ਦੇ ਵਿੱਚ ਹੀ ਲੋਕ ਕਾਫੀ ਖਫਾ ਸੀਗੇ ਇਹਨਾਂ ਤੋਂ। ਹੁਣ ਕਹਿੰਦੇ ਕਿ ਇਸ ਗੱਠਜੋੜ ਦੇ ਵਿੱਚ, ਇਸ ਮੋਹ ਪਿਆਰ ਦੇ ਵਿੱਚ ਰਾਜਨੀਤਿਕ ਤਲਵਾਰਾਂ ਤਣ ਗਈਆਂ ਨੇ ਤੇ ਗੱਠਜੋੜ ਖਤਰੇ ਦੇ ਵਿੱਚ ਹੈ। ਬਿਲਕੁਲ, ਤੁਸੀਂ ਪ੍ਰਵੀਨ ਜੀ ਦੁਰਸਤ ਫਰਮਾਇਆ। ਉਸ ਸਮੇਂ ਕਿਸਾਨ ਦੇ ਦੌਰਾਨ ਲੋਕ ਚਾਹੁੰਦੇ ਸੀਗੇ, ਕਿਸਾਨ ਚਾਹੁੰਦੇ ਸੀਗੇ ਕਿ ਜਜਪਾ ਜੇ ਕਿਸਾਨ ਹਿਤੈਸ਼ੀ ਹੈ, ਆਪਣੇ ਆਪ ਨੂੰ ਖੇਤਾਂ ਦੇ ਪੁੱਤ ਦੱਸਦੇ ਨੇ, ਫਿਰ ਗੱਠਜੋੜ ਤੋੜ ਕੇ ਬਾਹਰ ਆ ਜਾਣ। ਜੀ ਜੀ। ਤੇ ਹਰਿਆਣਾ ਇਹਨਾਂ ਨੂੰ ਹੱਥਾਂ ਤੇ ਚੱਕ ਲੂਗਾ, ਕਹਿੰਦੇ ਕਿ ਇਹਨਾਂ ਕੋਲ ਮੌਕਾ ਸੀ ਉਹ ਇੱਕ, ਪਰ ਇਹ ਮੌਜੂਦਾ ਸੱਤਾ ਦੇ ਲਾਲਚ ਦੇ ਵਿੱਚ ਨਹੀਂ ਛੱਡ ਸਕੇ, ਜਾਂ ਬੀਜੇਪੀ ਦੇ ਡਰ ਖੌਫ 'ਚ ਨਹੀਂ ਛੱਡ ਸਕੇ, ਤੇ ਦੁਸ਼ਯੰਤ ਚੌਟਾਲਾ ਉਹਨਾਂ ਨੇ ਉਪ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਰੱਖੀ। ਤੇ ਹੁਣ ਵੀ ਕੋਈ ਇਹ ਕਿਸਾਨਾਂ ਲਈ, ਕੋਈ ਸੂਬੇ ਦੇ ਵਾਸੀਆਂ ਲਈ ਕੋਈ ਇਸ ਮਸਲੇ ਤੇ ਵਿਚਾਰਕ ਮਤਭੇਦ ਨਹੀਂ ਪੈਦਾ ਹੋ ਰਹੇ ਜੀ। ਮਤਭੇਦ ਇੱਕ ਸੀਟ ਨੂੰ ਲੈ ਕੇ ਹੀ ਨੇ। ਦੁਸ਼ਯੰਤ ਚੌਟਾਲਾ ਵਾਲਾ ਮਾਮਲਾ ਹੀ ਆ ਸਭ ਤੋਂ ਜ਼ਿਆਦਾ, ਉਚਾਣਾ ਤੋਂ ਕੌਣ ਲੜੂਗਾ। ਠੀਕ ਹੈ। ਇੱਕ ਬਿਆਨ ਪਿਛਲੇ ਦਿਨੀ ਬੀਜੇਪੀ ਦੇ ਲੀਡਰ ਤੋਂ ਆਉਂਦਾ ਕਿ ਇੱਥੋਂ ਦੀਦੀ ਲੜੂਗੀ ਜੀ ਸਾਡੀ ਚੋਣ, ਹੈ ਨਾ। ਹਾਂਜੀ। ਤੇ ਇਧਰੋਂ ਦੁਸ਼ਯੰਤ ਚੌਟਾਲਾ ਕਹਿੰਦਾ ਉਚਾਣਾ ਤੋਂ ਤਾਂ ਮੈਂ ਹੀ ਲੜੂੰਗਾ, ਮੈਨੂੰ ਪਤਾ 2-3 ਜਣਿਆਂ ਦੇ ਢਿੱਡ 'ਚ ਦਰਦ ਹੋ ਰਿਹਾ ਹੋਈ ਜਾਵੇ, ਹੈ ਨਾ। ਤੇ ਹੁਣ ਉਧਰ ਬੀਜੇਪੀ ਦਾ ਪ੍ਰਭਾਰੀ ਜਿਹੜਾ ਉਹਨਾਂ ਦਾ ਇੰਚਾਰਜ ਆ ਉੱਥੇ ਦਾ, ਉਹ ਕਹਿੰਦਾ ਕਿ ਜਜਪਾ ਨੇ ਸਮਰਥਨ ਦੇ ਕੇ ਸਾਨੂੰ ਕੋਈ ਸਾਨ ਥੋੜਾ ਕੀਤਾ, ਸਾਨੂੰ ਤਾਂ ਆਜ਼ਾਦ ਵਾਲਿਆਂ ਦਾ ਵੀ ਸਮਰਥਨ ਹੈਗਾ, ਜੇ ਤੁਸੀਂ ਇਹ ਸਮਰਥਨ ਦਿੱਤਾ ਤੁਹਾਡੇ ਮੰਤਰੀ ਵੀ ਤਾਂ ਬਣਾਏ ਹੋਏ ਨੇ। ਸੋ ਹੁਣ ਇਸ ਭਾਸ਼ਾ ਤੱਕ ਆ ਗਿਆ ਮਾਮਲਾ। ਠੀਕ ਹੈ। ਸੋ ਇਸ ਲਈ ਕੀ ਇਹ ਚੋਣਾਂ ਤੋਂ ਪਹਿਲਾਂ ਇੱਕ ਵਾਰ ਗੱਠਜੋੜ ਟੁੱਟੇਗਾ, ਕਿ ਆਪੋ ਆਪਣੇ ਅੱਡ ਹੋ ਕੇ ਲੜਨਗੇ ਜਾਂ ਗੱਠਜੋੜ ਤਹਿਤ ਲੜਨਗੇ। ਜਿਹੜਾ ਆ ਉਚਾਣੇ ਵਾਲਾ ਮਾਮਲਾ ਹੈ ਜਾਂ ਉਹ ਹੈ, ਕਿਉਂਕਿ ਪਿਛਲੀ ਵਾਰ ਵੀ ਲੜੇ ਤਾਂ ਅੱਡੋ ਅੱਡ ਸੀ, ਪਰ ਹੁਣ ਜਜਪਾ ਬੀਜੇਪੀ ਨਾਲੋਂ ਵੱਧ ਜਜਪਾ ਚਾਹੁੰਦੀ ਹੈ ਕਿ ਮਿਲ ਕੇ ਲੜ ਲਈਏ ਜੀ। ਉਹਨੂੰ ਲੱਗਦਾ ਕਿ ਸਾਡੀਆਂ 4 ਸੀਟਾਂ ਹੋਰ ਵੱਜ ਜਾਣਗੀਆਂ ਜੇ ਬੀਜੇਪੀ ਵਾਲਾ ਵੋਟ ਬੈਂਕ ਵੀ ਸਾਡੇ ਨਾਲ ਆ ਜਾਊਗਾ। ਪਰ ਬੀਜੇਪੀ ਦੇ ਲੀਡਰ ਨੂੰ ਉੱਥੇ ਬੀਜੇਪੀ ਨੂੰ ਸਲਾਹ ਦੇ ਰਹੇ ਕਿ ਆਪਾਂ ਇਕੱਲਿਆਂ ਲੜੋ, ਠੀਕ ਹੈ, ਬਾਅਦ ਚੋਂ ਲੋੜ ਹੋਊਗੀ ਇਹੋ ਜਿਹਾ ਨੂੰ ਫੇਰ ਮਗਰ ਲਾ ਲਾਂਗੇ, ਅਜੇ ਕੀ ਆ। ਸੋ ਇਸ ਲਈ ਉਹ ਸਾਰੀ ਹਾਲਾਤ ਦੇ ਵਿੱਚੋਂ ਇਹ ਤਣਾਅ ਬਣਦਾ ਜਾ ਰਿਹਾ। ਬੇਸ਼ੱਕ ਤਣਾਅ ਕਾਂਗਰਸ ਦੇ ਅੰਦਰ ਵੀ ਖਾਸਾ ਉੱਥੇ ਜੀ ਜੀ। ਕਾਂਗਰਸ ਦੇ ਅੰਦਰ ਵੀ ਫਿਰ ਮਤਲਬ ਕਿ ਜਿਹੜਾ ਮੌਜੂਦਾ ਕਾਂਗਰਸੀ ਪ੍ਰਧਾਨ ਹੈ ਹੁੱਡੇ ਨੂੰ ਬੜਾ ਕਰੀ ਜਾਂਦਾ ਹੈ, ਤੇ ਉਧਰ ਬਾਕੀ ਲੀਡਰ ਉਹਨਾਂ ਦੇ ਬੋਲੀ ਜਾਂਦੇ ਨੇ। ਸ਼ੈਲਜਾ ਵੀ ਕਹੀ ਜਾਂਦੀ ਹੈ ਕਿ ਐ ਕਿਵੇਂ, ਇਹ ਤਾਂ ਹਾਈ ਕਮਾਂਡ ਦੱਸੂਗੀ ਕੌਣ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ, ਤੁਸੀਂ ਕਿਵੇਂ ਕਹੀ ਜਾਂਦੇ ਹੋ। ਪਰ ਇੱਧਰ ਇਹ ਦੋਏ ਪਾਰਟੀਆਂ ਰਾਜ ਸੱਤਾ ਇਕੱਠੀ ਮਾਣੀ, ਸਵਾਦ ਇਕੱਠਿਆ ਚੱਖਿਆ। ਹੁਣ ਦਿਖਾਉਣਾ ਇਹ ਚਾਹੁੰਦੇ ਨੇ ਕਿ ਅਸੀਂ ਲੋਕਾਂ ਲਈ, ਕੋਈ ਲੋਕਾਂ ਲਈ। ਇਹਨਾਂ ਦੇ ਚੇਅਰਮੈਨ ਕੱਲ ਰੌਲਾ ਪਾ ਰਿਹਾ ਸੀ ਜਜਪਾ ਦਾ, ਜੇ ਕਿਸਾਨਾਂ ਦੀ ਗੱਲ ਨਾ ਸੁਣੀ, ਸੂਰਜਮੁਖੀ ਤੇ ਖਰੀਦ ਨਾ ਕੀਤੀ ਤਾਂ ਮੈਂ ਚੇਅਰਮੈਨ ਹੀ ਛੱਡ ਦੂੰਗਾ। ਇਹ ਹੁਣ ਸੂਰਜਮੁਖੀ ਵਾਲਾ ਮਾਮਲਾ 3 ਖੇਤੀ ਕਾਨੂੰਨਾਂ ਤੋਂ ਵੀ ਬੜਾ ਜੀ। ਬਿਲਕੁਲ। ਉਸ ਸਮੇਂ ਕਿਉਂ ਨਹੀਂ ਛੱਡਿਆ? ਉਸ ਸਮੇਂ ਸਰਕਾਰ ਤੋਂ ਬਾਹਰ ਕਿਉਂ ਨਹੀਂ ਆਏ? ਹੁਣ ਤੁਹਾਨੂੰ ਪਤਾ ਕਿ ਸਮਾਂ ਮੁੱਕਣ ਵਾਲਾ ਹੈ, ਹੁਣ ਤੁਸੀਂ ਸ਼ਹੀਦ ਬਣ ਕੇ ਦਿਖਾਉਣਾ ਚਾਹੁੰਦੇ ਹੋ, ਉਂਗਲੀ ਦੇ ਚੀਚੀ ਤੇ ਖੂਨ ਲਾ ਕੇ। ਸੋ ਇਸ ਲਈ ਇਹ ਹੁਣ ਹਰਿਆਣੇ ਦੇ ਲੋਕ ਸਮਝਦੇ ਨੇ ਜੀ, ਤੇ ਇਹਦੇ ਵਿਚਾਲੇ ਆਮ ਆਦਮੀ ਪਾਰਟੀ ਵੀ ਕੁਦਰਤ ਨੂੰ ਫਿਰਦੀ ਆ। ਪਰ ਕੁਝ ਮਸਲਿਆਂ ਤੇ ਜਿਵੇਂ ਭਗਵੰਤ ਮਾਨ ਨੇ ਸਟੈਂਡ ਲਿਆ, ਉਹ ਤੋਂ ਇਹ ਵੀ ਲੋਕ ਅੰਦਾਜ਼ਾ ਲਾਉਣ ਲੱਗੇ ਨੇ, ਹੋ ਸਕਦਾ ਕਿ ਛੱਡਤਾ ਹੋਵੇ ਮੈਦਾਨ, ਕਿ ਹੁਣ ਰਹਿਣ ਦੋ, ਹਰਿਆਣੇ 'ਚ ਨਹੀਂ ਆਪਣੀ ਗੱਲ ਬਣਨੀ, ਕਿਤੇ ਪੰਜਾਬ ਵੀ ਨਾ ਗਵਾ ਲਈ ਉਹਦੇ ਚੱਕਰ 'ਚ, ਕਿ ਕਿਹੜਾ ਸਟੈਂਡ ਲਵਾਂਗੇ ਉੱਥੇ ਜਾ ਕੇ। ਸੋ ਇਸ ਲਈ ਇੱਕ ਪਾਸੇ ਸਟੈਂਡ ਲੈ ਕੇ ਰੱਖ ਲਓ ਤਾਂ ਕਿ 24 ਚ ਇੱਥੇ ਦਾ ਕੁਝ ਬਣ ਜਾਵੇ, ਕਿ ਇਹ ਵੀ ਪਹਿਲੂ ਹੈ। ਸੋ ਆਉਣ ਵਾਲੀ ਸਥਿਤੀ ਸਾਫ਼ ਹੋਊਗੀ। ਬਸ ਫਿਲਹਾਲ ਜਜਪਾ ਤੇ ਭਾਜਪਾ ਵਿਚਾਲੇ ਜਿਹੜੀਆਂ ਸਿਆਸੀ ਤਲਵਾਰਾਂ ਤਣੀਆਂ ਨੇ, ਉਹ ਤੋੜ ਵਿਛੋੜੇ ਤੱਕ ਵੀ ਜਾ ਸਕਦੀਆਂ ਜੀ। ਬਿਲਕੁਲ ਬਿਲਕੁਲ। ਜਿਹੜੇ ਅੱਜ ਗੱਠਜੋੜ ਛੱਡਣ ਨੂੰ ਫਿਰਦੇ ਨੇ, ਤੇ ਸਾਲ ਪਹਿਲਾਂ ਕੀ ਹੋਇਆ ਸੀ, ਉਦੋਂ ਛੱਡ ਦਿੰਦੇ। ਨਾਲੇ ਲੋਕਾਂ ਨੇ ਹੱਥਾਂ ਤੇ ਚੱਕ ਲੈਣਾ ਸੀ, ਉਦੋਂ ਹਾਲਾਤ ਇਹੋ ਜਿਹੇ ਸੀ। ਜਾਂਦਿਆਂ ਦੀ ਗੱਲ ਕਰੀਏ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ, ਰਾਜ ਬਹਾਦਰ ਦੀ ਥਾਂ ਤੇ ਰਾਜੀਵ ਸੂਦ ਬਣ ਗਏ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ। ਤੇ ਲੋਕ ਹੁਣ ਅੱਧੇ ਕਈ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ, ਹਾਲਾਂਕਿ ਯਕੀਨ ਤਾਂ ਨਹੀਂ ਕੀਤਾ ਜਾ ਸਕਦਾ, ਕਹਿੰਦੇ ਵੀ ਨਿਯੁਕਤੀ ਦਿੱਲੀੋਂ ਹੀ ਹੋਈ ਹੈ। ਤੇ ਜਿਹੜੇ ਵੀਸੀ ਸਾਹਿਬ ਜੀ 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 ਦਿੱਲੀੋਂ ਹੀ ਹੋਈ ਹੈ ਪ੍ਰਵੀਨ ਜੀ ਜੀ। ਚਲੋ ਇੱਕ ਤਾਂ ਜਿਹੜੀ ਪੁਸ਼ਟੀ ਹੋ ਗਈ ਹੈ। ਤੇ ਜਿਹੜੇ ਪੁਰਾਣੇ ਵੀਸੀ ਸਾਹਿਬ ਸੀਗੇ, ਉਹ ਕੋਈ ਸੁਪਨੇ ਤਕੜੀ ਸਜਾਈ ਫਿਰਦੇ ਸੀਗੇ। ਤੁਸੀਂ ਇੱਕ ਦਿਨ ਖਬਰ ਵੀ ਕੀਤੀ ਸੀ ਸਾਡੇ ਨਾਲ ਇਸੇ ਪਲੇਟਫਾਰਮ ਤੇ। ਦੇਖੋ, ਜਿੱਥੋਂ ਤੱਕ ਰਾਜੀਵ ਸੂਦ ਦੀ ਗੱਲ ਹੈ, ਹਾਂਜੀ, 5 ਨਾਮ ਭੇਜੇ ਸੀ ਪੈਨਲ ਦੇ ਵਿੱਚ ਪੰਜਾਬ ਸਰਕਾਰ ਨੇ। ਉਹ ਚੋਂ ਪੀਜੀਆਈ ਯੂਨੀਵਰਸਿਟੀ ਨਾਲ ਸੰਬੰਧਿਤ ਵੀ ਸੀ, ਪਟਿਆਲਾ ਨਾਲ, ਪੀਜੀਆਈ ਨਾਲ ਵੀ ਸੰਬੰਧਿਤ, ਪਟਿਆਲੇ ਨਾਲ ਵੀ, ਰਜਿੰਦਰਾ ਹਸਪਤਾਲ ਨਾਲ ਸੰਬੰਧਿਤ ਉਹਨਾਂ ਡਾਕਟਰਾਂ ਦੇ ਨਾਮ ਵੀ ਸੀ। ਉਹਨਾਂ ਸਾਰਿਆਂ ਦੇ ਵਿੱਚੋਂ ਰਾਜੀਵ ਸੂਦ ਦੀ ਚੋਣ ਹੋਣਾ, ਕਿਉਂਕਿ ਦਿੱਲੀ ਤੋਂ ਨੇ ਜੀ, ਦਿੱਲੀ ਦੇ ਸਮੇਂ ਪ੍ਰੈਕਟਿਸ ਕਰਦੇ ਨੇ, ਤੇ ਇਸ ਲਈ ਚੋਣ ਤਾਂ ਦਿੱਲੀ ਤੋਂ ਹੀ ਆ। ਹੁਣ ਹਾਂ, ਚੋਣ ਕੇਜਰੀਵਾਲ ਜੀ ਦੇ ਰਹਿਮੋ ਕਰਮ ਨਾਲ ਹੋਈ ਹੈ ਜਾਂ ਰਾਜਪਾਲ ਨੇ ਦਿੱਲੀ ਦੇ ਇਸ਼ਾਰੇ ਤੇ ਮੋਹਰ ਲਾਈ ਹੈ, ਇਹ ਵੱਖਰਾ ਸਵਾਲ। ਠੀਕ ਹੈ।
ਕਿ ਕਿਹੜੀ ਦਿੱਲੀ ਦੇ ਕਹੇ ਤੇ ਹੋਈ ਹੈ, ਬੀਜੇਪੀ ਵਾਲੀ ਦਿੱਲੀ ਕਿ ਕੇਜਰੀਵਾਲ ਵਾਲੀ ਦਿੱਲੀ। ਕੇਜਰੀਵਾਲ ਵਾਲੀ ਬਿਲਕੁਲ ਸੋ ਇਹ ਸਵਾਲ ਖੜਾ। ਲਓ ਮੈਂ ਤੁਹਾਨੂੰ ਸਮਝ ਦੱਸ ਦਿੰਦਾ ਕਿ 29 ਜੁਲਾਈ ਤਰੀਕ ਸਾਰਿਆਂ ਨੂੰ ਯਾਦ ਹੋਣੀ ਪਿਛਲੇ ਸਾਲ। 29 ਜੁਲਾਈ ਨੂੰ ਜੋੜੇ ਮਾਜਰਾ ਗਏ ਸੀ ਬਾਬਾ ਫਰੀਦ ਯੂਨੀਵਰਸਿਟੀ, ਤੇ ਉੱਥੇ ਹਫਸਾਰ ਦੀ ਇੱਕ ਗੱਦੇ ਤੋਂ ਚਾਦਰ ਚੱਕ ਲਈ ਤੇ ਗੱਦੇ ਦੀ ਸਥਿਤੀ ਦੇਖੀ ਤੇ ਰਾਜ ਬਹਾਦਰ ਨੂੰ ਕਿਹਾ ਕਿ ਤੁਸੀਂ ਪੈ ਕੇ ਦਿਖਾਓ ਇਸ ਵਕਤ। ਰਾਜ ਬਹਾਦਰ ਪੈ ਵੀ ਗਿਆ ਤੇ ਜੋ ਸੋਸ਼ਲ ਮੀਡੀਆ ਤੇ ਹਾਹਾਕਾਰ ਮਚੀ ਤੇ ਉਧਰ ਉੱਥੋਂ ਦੇ ਸਥਾਨਕ ਉਹਨਾਂ ਦੇ ਸਾਰਾ ਸਟਾਫ ਅਪਰੋਚ ਆ ਗਿਆ ਰਾਜ ਬਹਾਦਰ ਦੇ, ਇਹ ਤਾਂ ਪਹਿਲਾਂ ਹੀ ਨਹੀਂ ਕੰਮ ਖਾਉਣ ਦਿੰਦਾ ਜੀ, ਤੇ ਉਹਨੇ ਅਸਤੀਫਾ ਦਿੱਤਾ। ਅਸਤੀਫਾ ਦਾ ਲਟਕਾਈ ਰੱਖਿਆ, ਉਹਨੂੰ ਸਮਝਾਉਣ ਚ ਮਨਾਉਣ ਚ ਖੂਬ ਕੋਸ਼ਿਸ਼ ਹੋਈ, ਮਤਲਬ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਪਰ ਉਹ ਨਹੀਂ ਮੰਨੇ ਕਿਉਂਕਿ ਉਸ ਸਮੇਂ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਸ਼ਾਇਦ ਮੈਂ ਤਾਂ MLA ਬਣ ਜਾਣਾ। ਹਿਮਾਚਲ ਤੋਂ ਇਹ ਵੀ ਟਿਕਟਾਂ ਮਿਲਣ ਦੀ ਆਸ ਕਈ ਪਾਸਿਓਂ ਸੀ, ਪਰ ਉਹ ਕਈ ਤਰ੍ਹਾਂ ਤੋਂ ਕਈ ਤਰ੍ਹਾਂ ਦਾ ਪਰਾਉਣਾ ਕਈ ਵਾਰ ਭੁੱਖਾ ਰਹਿ ਜਾਂਦਾ। ਸੋ ਇਸ ਲਈ ਉਹ ਕਈ ਪਾਸਿਓਂ ਕਾਂਗਰਸ ਵੱਲੋਂ ਵੀ BJP ਵੱਲੋਂ ਵੀ ਆਪ ਵੀ ਸੋਚ ਰਹੀ ਸੀ। ਸੋ ਸਾਰੀ ਸਥਿਤੀ ਕਿਤੇ ਤਣ ਪਤਾ ਨਹੀਂ ਲੱਗੀ, ਪਰ ਰਾਜ ਬਹਾਦਰ ਹੋਰਾਂ ਦੀ ਵਾਈਸ ਚਾਂਸਲਰ ਦੀ ਕੁਰਸੀ ਚਲੀ ਗਈ। ਉਸ ਤੋਂ ਬਾਅਦ ਕੁਝ ਨਾਵਾਂ ਨੂੰ ਲੈ ਕੇ ਜਦੋਂ ਭੇਜੇ ਗਏ ਤਾਂ ਵਿਵਾਦ ਹੋਇਆ, ਤੇ ਹੁਣ ਫਿਰ 5 ਨਾਮ ਬਕਾਇਦਾ ਤੌਰ ਤੇ ਭੇਜੇ ਗਏ, ਜਿਹਦੇ ਵਿੱਚ PGI ਦੇ ਡੀਨ ਪ੍ਰੋਫੈਸਰ ਰਾਜੇਸ਼ ਸਹਿਗਲ ਦਾ ਨਾਮ ਵੀ ਸੀ, ਜਿਹਦੇ ਵਿੱਚ PGI ਦੇ ਨਿਊਕਲੀਅਰ ਮੈਡੀਕਲ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਦਾ ਨਾਮ ਵੀ ਸੀ। ਇਸੇ ਤਰ੍ਹਾਂ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ KK ਅਗਰਵਾਲ ਦਾ ਨਾਮ ਵੀ ਸੀਗਾ। ਠੀਕ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਨੇ 32 ਹਸਪਤਾਲ ਦੇ ਸਾਬਕਾ SOD ਪ੍ਰੋਫੈਸਰ ਜਗਦੀਸ਼ ਚੰਦਰ ਦਾ ਨਾਮ ਵੀ ਸੀਗਾ। ਇਹ 4 ਨਾਂ ਮੰਨੇ ਅੱਗੇ ਪੰਜਾਬ ਦੇ ਹਵਾਲੇ ਨਾਲ ਸੀ, ਜਾਂ ਪੰਜਾਬ ਦੀ ਰਾਜਧਾਨੀ ਤੋਂ ਸੀ ਜਾਂ ਪਟਿਆਲੇ ਤੋਂ ਸੀ। ਪਰ 5ਵਾਂ ਨਾਂ ਇਹਨਾਂ ਦੇ ਵਿੱਚ ਪ੍ਰੋਫੈਸਰ ਜਗਦੀਸ਼ ਚੰਦਰ ਤੋਂ ਬਾਅਦ ਜਿਹੜਾ 5ਵਾਂ ਨਾਂ ਸੀ ਉਹ ਪ੍ਰੋਫੈਸਰ ਰਜੀਵ ਸੂਦ ਦਾ ਸੀ, ਡਾਕਟਰ ਰਜੀਵ ਸੂਦ ਦਾ ਸੀ, ਜਿਹੜੇ ਦਿੱਲੀ ਨਾਲ ਸੰਬੰਧ ਰੱਖਦੇ ਨੇ। ਸੋ ਦਿੱਲੀ ਦੀ ਪ੍ਰੈਕਟਿਸ ਕਰਦੇ ਨੇ। ਬੇਸ਼ੱਕ 40 ਸਾਲ ਦਾ ਤਜਰਬਾ ਹੈ, ਵੱਡਾ ਕਾਰਜ ਹੈ, ਵੱਡੀ ਸਮਝ ਹੈ, ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਵੀ ਮੈਨੇਜਮੈਂਟ ਅਹੁਦਿਆਂ ਤੇ ਵੀ ਰਹੇ ਨੇ, ਉਸ ਤਜਰਬੇ ਨੂੰ ਵੀ ਅਹਿਮੀਅਤ ਮਿਲੀ ਹੋਣੀ ਹੈ। ਪਰ ਇਹ ਚਰਚਾ ਇਹ ਹੈ ਕਿ ਜੀ ਪਹਿਲਾਂ ਤਾਂ ਇਹ ਪੈਨਲ 'ਚ ਨਾਂ ਹੀ ਕਿਉਂ ਆਇਆ? ਠੀਕ ਹੈ। ਜੇ 4 ਨਾਂ ਇੱਥੋਂ ਲੱਭ ਸਕਦੇ ਤੇ 5ਵਾਂ ਨਾਂ ਵੀ ਇੱਥੋਂ ਭੇਜਿਆ ਜਾ ਸਕਦਾ ਸੀ। ਇਹ ਨਾਂ ਕੀ ਕੇਜਰੀਵਾਲ ਰਾਘਵ ਚੱਡਾ ਦੇ ਕਹੇ ਤੇ ਪਿਆ, ਕਿ ਰਾਜਪਾਲ ਨੇ ਵੀ ਉਹਨਾਂ ਦੇ ਕਹੇ ਤੇ ਮੋਹਰ ਲਾਤੀ, ਜਾਂ ਇਹ ਨਾਂ ਪਿਆ ਹੀ ਅਮਿਤ ਸ਼ਾਹ ਮੋਦੀ ਦੇ ਕਹੇ ਤੇ ਰਾਜਪਾਲ ਨੇ ਉਹਨਾਂ ਦੇ ਕਹੇ ਤੇ ਮੋਹਰ ਲਾਤੀ? ਇਹ ਚਰਚਾ ਖੂਬ ਹੈ। ਸੋ ਇਹ ਗੱਲ ਦਰੁਸਤ ਹੈ ਜੀ ਕਿ ਨਾਂ ਦਿੱਲੀ ਦੇ ਆਸ਼ੀਰਵਾਦ ਨਾਲ ਆਇਆ ਤੇ ਦਿੱਲੀ ਦੇ ਆਸ਼ੀਰਵਾਦ ਨਾਲੇ DC ਦਾ ਉਹਦਾ ਮਿਲਿਆ, ਪਰ ਉਹ ਕਿਹੜੀ ਦਿੱਲੀ ਦਾ ਆਸ਼ੀਰਵਾਦ ਹੈ ਇਹ ਆਉਂਦੇ ਸਮੇਂ ਸਾਫ਼ ਹੋ ਜਾਏਗਾ। ਹਾਂਜੀ ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਹੁਤ-ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ।